ਪੜ੍ਹ ਲੈਣੇ ਨਹੀਂ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ, ਸਲਾਮ ਸਭ ਨੂੰ। ਅੱਜ ਡਾਕਟਰ ਸਾਹਿਬ ਜਿਹੜੇ ਨੇ ਉਹ ਤਸ਼ਰੀਫ ਲੈ ਆਏ ਨੇ ਬੜੇ ਅਰਸੇ ਬਾਅਦ। ਸੋ ਇਹ ਈਦ ਤੋਂ ਘੱਟ ਦਿਨ ਨਹੀਂ ਗਾ ਸਾਡੇ ਵਾਸਤੇ। ਤੇ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ ਤੁਹਾਡੇ ਆਉਣ ਦਾ। ਸਾਰਿਆਂ ਵੱਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਰਿਹਾ। ਐਂਡ ਅਸੀਂ ਬੜੀ ਬੇਚੈਨੀ ਨਾਲ ਇੰਤਜ਼ਾਰ ਕਰ ਰਹੇ ਸਾਂ ਕਿ ਤੁਸੀਂ ਆ ਕੇ ਤੇ ਸਾਨੂੰ ਰਸਤੇ ਪਾਓ। ਸੋ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਦੇ ਆਉਣ ਦੀ। ਤੇ ਹਾਂਜੀ, ਕਰਨਾ ਕੀ ਹੈ? ਅਸੀਂ ਅੱਜ ਸ਼ੁਰੂ ਪਿਛਲੇ ਅਸੀਂ 3 ਪੜਾਂਗੇ ਵਾਰੀ ਵਾਰੀ, 16 17 18 19 4 ਪੜਾਂਗੇ, 4 ਜਿੰਨੇ ਆ, ਇੱਕ ਦੋਹਾ 20 ਤੋਂ 24 ਤਾਈਂ ਪੜਾਂਗੇ ਅੱਜ, 21 to 24 including 24। ਹਾਂਜੀ। ਤੇ ਬੀਬਾ ਜੀ ਪਿਛਲੇ 4 ਪੜ ਲਈ, ਇੱਕ ਹੀ ਕਰਕੇ ਜ਼ਰਾ। ਹਾਂ ਪੜੋ ਪੜੋ ਜ਼ਰੂਰ, ਮੇਰੇ ਕੋਲ 18 19 ਨੇ, ਸੋ ਆਈ ਕੈਨ ਓਨਲੀ ਰੀਡ ਵਨ ਆਫ ਦੋਸ। ਤੁਸੀਂ ਪਲੀਜ਼ ਪੜੋ। ਮੈਂ ਸਹੀ ਸਾਹਿਬ ਬੁਰਾ ਨਾ ਮਨਾਓ ਤੇ ਸ਼ੇਅਰ ਕਰ ਦੋਗੇ ਪੁਰਾਣੇ ਜਿਹੜੇ। ਹਾਂਜੀ, ਮੈਂ ਤੁਹਾਨੂੰ ਲਿੰਕ ਭੇਜ ਲਿਆ, ਠਹਿਰ ਜਾਓ। ਸੌਰੀ, ਮੈਂ ਮੇਰੇ ਖਿਆਲ ਭੇਜਿਆ, ਲੇਕਿਨ ਮੈਂ ਸੈਂਡ ਯੂ ਨਾਓ। ਮੈਨੂੰ ਕਿਉਂ ਨਹੀਂ ਟੈਕਸਟ ਨਜ਼ਰ ਆ ਰਹੀ? ਤੁਸੀਂ ਹੈ ਹੀ ਨਹੀਂ ਪਿਕਚਰ ਭੇਜ, ਮੈਂ ਤੁਹਾਨੂੰ ਦੁਬਾਰਾ ਭੇਜ ਰਿਹਾ, ਠਹਿਰ ਜਾਓ। ਮੈਂ ਬਾਬਾ ਫਰੀਦ ਗਰੁੱਪ ਦੇ ਵਿੱਚ ਭੇਜ ਰਿਹਾ। ਇਹ ਟੈਕਸਟ ਆ ਗਈ ਹੈ, ਲਿੰਕ ਕਲਿੱਕ ਕਰੋਗੇ ਤਾਂ ਖੁੱਲ ਜਾਏਗੀ। ਬਾਬਾ ਫਰੀਦ। ਹਾਂਜੀ, ਮੇਰੇ ਕੋਲ ਉਹ ਗਰੁੱਪ ਨਹੀਂ ਹੈ। ਸਈਦ ਸਾਹਿਬ ਤੁਸੀਂ ਨਾ ਥੋੜਾ ਪੌਜ਼ ਕਰ ਲਓ ਰਿਕਾਰਡਿੰਗ ਨੂੰ, ਲੈਟ ਐਵਰੀਬਾਡੀ ਬੀ ਔਨ ਦ ਸੇਮ ਪੇਜ। ਤੁਸੀਂ ਪੌਜ਼ ਕਰ, ਬਿਸਮਿਲ੍ਲਾ ਕਰੋ। ਹਾਂਜੀ, ਅਸੀਂ ਪਿਛਲੇ 4 ਜਿਹੜੇ ਸ਼ਲੋਕ ਨੇ ਰੀਡਿੰਗ ਕਰਾਂਗੇ ਤੇ ਮੈਂ 16ਵੇਂ ਤੋਂ ਪੜ੍ਹਨਾ ਵਾ। ਤੇ 16ਵਾਂ ਸ਼ਲੋਕ ਹੈ, ਥੀਓ ਪਵਾਹੀ ਦਬ ਜੇ ਸਾਈਂ ਲੋੜੇ ਸਭ। ਥੀਓ ਪਵਾਹੀ ਦਬ ਜੇ ਸਾਈਂ ਲੋੜੇ ਸਭ, ਇੱਕ ਛਿੱਜੇ ਬਿਆਲ ਤਾੜੀਏ ਤਾਂ ਸਾਈਂ ਦਰ ਵਾੜੀਏ। ਜੀ 17ਵਾਂ ਕਿੰਨੇ ਪੜ੍ਹਨਾ ਹੈ? ਮੈਂ ਪੜ੍ਹ ਦੇਣਾ ਜੀ। ਚਲੋ ਪੜ੍ਹ ਦਿਓ। ਫਰੀਦਾ ਖਾਕ ਨ ਨਿੰਦੀਏ, ਕਾਕੂ ਜੇੜ ਨ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਮੋਇਆ। ਚਲੋ ਅਗਲਾ ਜੀ। ਚਲੋ ਈਸ਼ਵਰ ਜੀ ਗੌਹਰ ਸਾਹਿਬ ਪੜੋ। ਚਲੋ ਮੈਂ ਪੜ੍ਹ ਦਿੰਦਾ। ਜਾਂ ਲੋਭ ਤਾਂ ਨੀ ਕਿਆ, ਲੁਭ ਤਾਂ ਕੂੜਾ ਨੇ, ਕਿਚਰ ਜੱਟ ਲੰਗਾਈਏ। ਜਾਂ ਨੇ ਤਾਂ ਲੋਭ ਕਿਆ ਜਾਂ ਲੁਭ ਕਿਆ। ਜੇ ਮੁਹੱਬਤ ਹੈ ਤੇ ਫਿਰ ਲਾਲਚ ਕਿੱਥੋਂ ਆ ਗਿਆ? ਜੀ ਜੀ, ਜਾਂ ਲੋਭ ਤਾਂ ਨੇ ਕਿਆ, ਲੁਭ ਤਾਂ ਕੂੜਾ ਨੇ, ਕਿਚਰ ਜੱਟ ਲੰਗਾਈਏ, ਚੱਪਰ ਟੁੱਟੇ ਮੀਂਹ। ਚਲੋ ਮੈਂ ਅਗਲਾ ਪੜ੍ਹ ਦਿੰਦੀ ਹਾਂ ਜੀ। ਫਰੀਦਾ ਜੰਗਲ ਜੰਗਲ ਕਿਆ ਪਵੇਂ, ਵਣ ਕੰਡਾ ਮੂਣੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਟੁੰਡੇ। ਅੱਜ ਹੁਣ ਅਗਲਾ ਅੱਜ ਕਰਨਾ ਜੀ ਡਾਕਟਰ ਸਾਹਿਬ ਜੀ। ਹਾਂਜੀ ਡਾਕਟਰ ਸਾਹਿਬ। ਇੰਨੀ ਨਿੱਕੀ ਹਾਂਜੀ ਝਿੰਗੀ ਫਲ ਦੂੰ, ਇਹੋ ਪੜ੍ਹਨਾ। ਜੀ ਡਾਕਟਰ ਸਾਹਿਬ ਤੁਸੀਂ ਪੜ੍ਹ ਲਈਏ ਸਾਰੇ? ਹਾਂ ਪੜੋ। ਤੁਸੀਂ ਵੀ ਕਰੈਕਸ਼ਨ ਕਰ ਦੇਣਾ। ਮੈਂ ਪੜਾਂ ਜੀ? ਪੜੋ ਈਸ਼ਵਰ ਜੀ। ਇੰਨੀ ਨਿੱਕੀ ਝੰਗੀਏ, ਠਲ ਡੂੰਗਰ ਭਯੂਮ, ਅੱਜ ਫਰੀਦੇ ਕੋਜੜਾ ਸੇ ਕੋਈਆਂ ਖਈਓ ਯੂਮ। ਇੰਨੀ ਨਿੱਕੀ ਝਿੰਗੀ ਫਲ ਡੂੰਗਰ ਭੂਮਿਓ, ਅੱਜ ਫਰੀਦੇ ਕੋਜੜਾ ਹੈ ਕੋਹਾਂ ਥੀਓਮ। ਮੈਂ ਪੜ੍ਹਦੀ ਹਾਂ ਜੀ। ਹਾਂ ਮੈਂ ਪੜ੍ਹਦੀ ਹਾਂ ਜੀ। ਫਰੀਦਾ ਇੰਨੀ ਨਿੱਕੀ ਜੰਘੀਏ, ਥਲ ਡੂੰਗਰ ਪਯੂਮ, ਅੱਜ ਫਰੀਦੇ ਕੂਜੜਾ ਸੇ ਕੋਹਾਂ ਥੀਓਮ। ਮੈਂ ਪੜ੍ਹ ਵੀ ਪੜ੍ਹ ਦਿੰਦਾ। ਫਰੀਦਾ ਇੰਨੀ ਨਿੱਕੀ ਜੰਘੀਏ, ਥਲ ਡੂੰਗਰ ਭਵਿਓਮ, ਅੱਜ ਫਰੀਦੇ ਕੂਜੜਾ ਸੈ ਕੋਹਾਂ ਥਿਓਮ। ਮੈਂ ਪੜ੍ਹ ਦੇਣੇ ਜੀ ਅੱਗੇ। ਐਨੀ ਨਿੱਕੀ ਜੰਗੀਏ, ਥਲ ਡੂੰਗਰ ਭੋਇਓਮ, ਐਨੀ ਨਿੱਕੀ ਜੰਗੀਏ, ਥਲ ਡੂੰਗਰ ਭੋਇਓਮ,
ਅੱਜ ਫਰੀਦੇ ਕੋਜੜਾ ਸੈ ਕੋਹਾਂ ਥੋਇਓ ਮੈਂ ਵੀ ਥੀਓਮ ਪੜ੍ਹ ਥਿਓ ਮੈਂ ਵੀ ਪੜ੍ਹ ਹਾਂਜੀ ਦਿਨਾ ਡਾਕਟਰ ਸਾਹਿਬ। ਜੀ ਇਹੀ ਇੰਨੀ ਨਿੱਕੀ ਜੰਗੀਏ ਥਲ ਡੋਂਗਰ ਭੋਇਓਮ ਅੱਜ ਫਰੀਦੇ ਕੋਜੜਾ ਸਹਿ ਕੋਹਾਂ ਥਿਓਮ। ਹਾਂਜੀ ਅੱਛਾ ਇੰਨੀ ਨਿੱਕੀ ਜੰਗੀ ਜੰਗੀਆਂ ਦਾ ਮਤਲਬ ਹੁੰਦਾ ਲੱਤਾਂ ਥਲ Assalamualaikum, Sat Sri Akal. Can I read? Yes, Madiha. yes yes Hi. yes please Sure. please Sure. Inni Nikki, is it Jengi? Jengiye? Jangiye. Jangiye. Hmm. Inni Nikki Jengiye Thal Dongar Bhayum Aj Faride Kojra. No, Aj Faride Kojra Se Koha Thayom. ਹਾਂਜੀ ਇਹ ਹੋਰ ਤੇ ਨਹੀਂ ਕੋ ਰਹਿ ਗਿਆ नहीं जी. ਇੰਨੀ ਨਿੱਕੀ ਜਿੰਗੀਏ ਥਲ ਡੂੰਗਰ ਭੂਮਿਓ ਯਾਨੀ ਇੰਨਾ ਜਿੰਗੀਆਂ ਦਾ ਮਤਲਬ ਲੱਤਾਂ ਇੰਨਾ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਤੋਂ ਥਲ ਦਾ ਮਤਲਬ ਹੈ ਡੈਜ਼ਰਟ ਤੇ ਡੂੰਗਰ ਦਾ ਮਤਲਬ ਹੈ ਡੂੰਗ ਥੱਲੇ ਥਲ ਵੀ ਤੂੰ ਘੁੰਮਿਆ ਤੇ ਤੂੰ ਆਪਣਾ ਹੋਰ ਵੀ ਥੱਲੇ ਵੀ ਤੂੰ ਗਿਆ ਤੇ ਅੱਜ 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 ਇਹ ਹਾਲ ਤੇਰਾ ਹੋ ਗਿਆ ਹੈ ਅੱਜ ਫਰੀਦੇ ਕੋਜੜਾ ਦਾ ਕੁੱਜਾ ਪਾਣੀ ਦਾ ਅੱਜ ਜਿਹੜਾ ਕੁੱਜਾ ਪਾਣੀ ਦਾ ਲਾਗੇ ਕਿਤੇ ਪਿਆ ਹੈ ਉਹ ਵੀ ਕੋਹਾਂ ਦੂਰ ਲੱਗਦਾ ਹੈ ਉਹ ਵੀ ਕਈ ਮੀਲ ਦੂਰ ਲੱਗਦਾ ਹੈ ਚਲੋ ਜੀ ਅੱਗੇ इन्हू थोड़ा खोलिए डॉक्टर साहब जी. ਹਾਂ ਖੋਲੋ मैं कोशिश करा माड़ी जिंदी. ਕਰੋ ਮੈਂ ਤਾਂ ਭੁੱਲ ਹੀ ਗਿਆ ਹਾਂ ਇਹਦੇ ਚ ਨਾ ਇਸ ਦੇ ਵਿੱਚ ਉਹਦਾ ਜਿਹੜਾ ਪਹਿਲਾਂ ਵੀ ਅਸੀਂ ਇਹਦੀ ਇਹੀ ਥੀਮ ਦੇਖੀ ਹੈ ਇਹਨਾਂ ਦੀ ਫਰੀਦ ਜੀ ਦੀ ਬਾਬਾ ਫਰੀਦ ਦੀ ਕਿ देयर इज ऑलवेज अ सेंस ऑफ पैसेज ऑफ टाइम ਕਿ ਵਕਤ ਨਿਕਲ ਜਾ ਰਿਹਾ ਵਕਤ ਸੋ ਇੱਥੇ ਵੀ ਉਹਦੇ ਤੇ ਉਹਨਾਂ ਨੇ ਪੈਸੇਜ ਆਫ ਟਾਈਮ ਐਂਡ ਆਲਸੋ ਏਜਿੰਗ ਇੱਥੇ ਵੀ ਉਹਨਾਂ ਨੇ ਉਸੇ ਨੂੰ ਥੋੜਾ ਜਿਹਾ ਛੇੜਿਆ ਹੈ ਕਿ ਵੀ ਉਹ ਚੀਜ਼ਾਂ ਜਿਹੜੀਆਂ ਤੂੰ ਤਾਂ ਪਹਿਲਾਂ ਇੰਨੀਆਂ ਕਰ ਲੈਂਦਾ ਹੁੰਦਾ ਸੀ ਤੇ ਹੁਣ ਜਿਹੜਾ ਕੁਜੜਾ ਆ ਐਂਡ ਇਹ ਵੀ ਕਿਤੇ ਮੈਂ ਪੜ੍ਹਿਆ ਸੁਣਿਆ ਆ ਕਿ ਜਿਹੜਾ ਇਸ ਕੁਜੜੇ ਤੇ ਉਹ ਕਹਿ ਰਹੇ ਨੇ ਕਿ ਵਜ਼ੂ ਕਰਨ ਦਾ ਜਿਹੜਾ ਕੁੱਜਾ ਹੁੰਦਾ ਜਿਹਦੇ ਚ ਪਾਣੀ ਹੁੰਦਾ ਇਹ ਉਹਦੀ ਗੱਲ ਹੋ ਰਹੀ ਹੈ ਕਿ ਹੁਣ ਤੇਰੇ ਚ ਇੰਨੀ ਵੀ ਹਿੰਮਤ ਨਹੀਂ ਕਿ ਤੂੰ ਉਸ ਕੁੱਜੇ ਤੱਕ ਪਹੁੰਚ ਸਕੇ ਸੋ ਵਕਤ ਲੰਘ ਰਿਹਾ ਹੈ ਵੈਸੇ ਇਹ ਹੈ ਹਾਂਜੀ ਵੈਸੇ ਕੁੱਜਾ ਹੀ ਹੁੰਦਾ ਹੈ ਉਹਦੇ ਨਾਲ ਵਜ਼ੂ ਕਰ ਲਓ ਤੇ ਭਾਵੇਂ ਉਹਦੇ ਨਾਲ ਕੁਝ ਹੋਰ ਕਰ ਲਓ ਸਹੀ ਗੱਲ ਪਰ ਉਹ ਮਤਲਬ ਕਿ ਉਹ ਪਰ ਮਤਲਬ ਕਿ ਇੱਥੇ ਮਤਲਬ ਹੋ ਸਕਦਾ ਗਲਤ ਗੱਲ ਹੋਵੇ ਪਰ ਉਹ ਕਹਿੰਦੇ ਕਿ ਤੇਰੇ ਚ ਹੁਣ ਇੰਨੀ ਵੀ ਹਿੰਮਤ ਨਹੀਂ ਕਿ ਤੂੰ ਉਸ ਤੱਕ ਪਹੁੰਚ ਸਕੇ ਸੋ ਪੈਸੇਜ ਆਫ ਟਾਈਮ ਕਿ ਵਕਤ ਲੰਘ ਰਿਹਾ ਹੈ ਕਿ ਜੋ ਤੂੰ ਕਰਨਾ ਆ ਉਹ ਤੂੰ ਹੁਣ ਕਰ ਪੈਸੇਜ ਆਫ ਟਾਈਮ ਨੂੰ ਛੇੜ ਰਹੇ ਨੇ ਜਿਹੜਾ ਉਹਨਾਂ ਦਾ ਇੱਕ ਰਨਿੰਗ ਥ੍ਰੈਡ ਹੈਗਾ ਉਹਨਾਂ ਦੇ ਦੌੜਿਆਂ ਦਾ ਹਾਂਜੀ ਹੋਰ ਕਿੰਨੀ ਗੱਲ ਕਰਨੀ ਹੈ ਮੈਂ ਤਾਂ ਦੂਸਰਾ ਉਹ ਜਿਹੜਾ ਇੱਥੋਂ ਟੱਚ ਕਰਦੇ ਪਏ ਨੇ ਵਿਚ ਇਜ਼ ਰਿਲੇਟਡ ਟੂ ਦਾ ਪੈਸੇਜ ਆਫ ਟਾਈਮ ਕਿ ਜਿਹੜਾ ਇਹ ਜਿਹੜੀ ਜਵਾਨੀ ਹੈ ਇਹ ਜਿਹੜੀ ਤਾਕਤ ਹੈ ਇਹ ਤੇਰੇ ਜਿਹੜੀ એનર્ਜੀ ਹੈ ਉਹ ਜਿਹੜਾ ਤੂੰ ਸਮਝਣਾ ਵੇਂ ਕਿ ਸ਼ਾਇਦ ਹਮੇਸ਼ਾ ਰਹਿਣ ਵਾਲੀ ਚੀਜ਼ ਹੈ ਜਿਵੇਂ ਹੀਰ ਵਾਰਿਸ਼ਾਂ ਦੇ ਚ ਰਾਂਝਾ ਵੀਰ ਨੂੰ ਕਹਿੰਦਾ ਕਿ ਮਾਨ ਮੱਤੀ ਹੈ ਗੁਰੂਰ ਗੁਮਾਨ ਭਰੀਏ ਕਿ ਇੱਥੇ ਉਹੀ ਥੀਮ ਰਿਕਰੈਂਟ ਥੀਮ ਆ ਰਿਹਾ ਕਿ ਇਹ ਜਿਹੜਾ ਗਰੂਰ ਇਹ ਮਾਨ ਇਹ ਤਾਕਤ ਦਾ ਇਹ ਜਵਾਨੀ ਦਾ ਇਹ ਇੱਕ ਪ੍ਰਾਈਡ ਕਿ ਪਤਾ ਨਹੀਂ ਇਹ ਜਵਾਨੀ ਦੇ ਤਾਕਤ ਹੀ ਹਮੇਸ਼ਾ ਰਹਿਣੀ ਹੈ ਤੇ ਮੈਂ ਜਿਵੇਂ ਪਹਿਲੇ ਡੈਜ਼ਰਟ ਤੇ ਪਹਾੜ ਤੇ ਡੂੰਘਾ ਉੱਤੇ ਥੱਲੇ ਘੁੰਮਦਾ ਫਿਰਨਾ ਸਾਂ ਆਪਣੀਆਂ ਜਵਾਨੀ ਦੇ ਤਾਕਤ ਦੇ ਨਾਲ ਇਹ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਹੈਗੀ ਤੇ ਇਹ ਕਹਿਣ ਤੋਂ ਬਾਅਦ ਮੇਰੇ ਖਿਆਲ ਇਹ ਇਸ਼ਾਰਾ ਕਰਨਾ ਚਾਹ ਰਹੇ ਨੇ ਕਿ ਉਹ ਟਾਈਮ ਜਿਹੜਾ ਕਿ ਤੁਸੀਂ ਜ਼ਾਇਆ ਕਰ ਰਹੇ ਹੋ ਇੱਧਰ ਉੱਧਰ ਫਿਰਨ ਦੇ ਤੁਸੀਂ ਉਹਨੂੰ ਯੂਟਿਲਾਈਜ਼ ਕਰੋ ਕਿਉਂਕਿ ਇਵੈਂਚੁਅਲੀ ਹਰ ਚੀਜ਼ ਨੇ ਆ ਕੇ ਜਿਹੜਾ ਨਾ ਉਹ ਖਤਮ ਹੋ ਜਾਣਾ ਤਾਕਤ ਹਮੇਸ਼ਾ ਨਹੀਂ ਰਹਿਣੀ ਕਮਜ਼ੋਰੀ ਵੀ ਹਮੇਸ਼ਾ ਨਹੀਂ ਰਹਿਣੀ ਲੇਕਿਨ ਹਰ ਚੀਜ਼ ਨੂੰ ਡਿਕਲਾਈਨ ਹੈ ਸੋ ਅਸੀਂ ਆਪਣੇ ਵਕਤ ਨੂੰ ਅੱਛੀ ਤਰ੍ਹਾਂ
ਪਰਪਸਫੁਲੀ ਔਰ ਧਿਆਨ ਨਾਲ ਲੈਣਾ। ਇਹ ਜਿਹੜਾ ਸਹੀ ਸਾਹਿਬ ਤੁਸੀਂ ਆਵਾਜ਼ ਕਰਦੇ ਹੋ ਨਾ, ਇਹ ਨਾ ਕਰਿਆ ਕਰੋ। ਜੋ ਉਹ ਕਹਿ ਰਿਹਾ ਨਾ, ਜੀ ਜੀ ਉਹ ਇਹ ਕਹਿ ਰਿਹਾ ਕਿ ਇੰਨੀਆਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਤੂੰ ਡੈਜ਼ਰਟ ਤੇ ਪਹਾੜਾਂ ਦੀ ਗਹਿਰਾਈ ਜਿਹੜੀ ਹੈ ਉਹਨਾਂ 'ਚ ਘੁੰਮਦਾ ਰਿਹਾ, ਜੀ ਤੇ ਅੱਜ ਇਹ ਤੇਰਾ ਹਾਲ ਹੋ ਗਿਆ ਕਿ ਜਿਹੜਾ ਕੁੱਜਾ ਹੈ ਪਾਣੀ ਦਾ, ਉਹ ਵੀ ਕੋਹਾਂ ਦੂਰ ਤੈਨੂੰ ਲੱਗਦਾ ਹੈ। ਜੀ ਬਾਕੀ ਇਹ ਹੈ ਕਿ ਉਹਦਾ ਜਿਹੜਾ ਮੋਰਲ ਬੈਕਗਰਾਉਂਡ ਕੀ ਹੈ, ਮੋਰਲ ਉਹ ਕੀ ਕਹਿਣਾ ਚਾਹੁੰਦੇ ਨੇ, ਇਹ ਆਪਣਾ ਕੱਢ ਲਓ ਤੁਸੀਂ। ਮੈਂ ਇਹਦੇ ਬਾਰੇ ਗੱਲ ਕਰਾਂ ਥੋੜੀ ਜਿਹੀ। ਆਪਾਂ ਫਿਜ਼ੀਕਲ ਤੇ ਗੱਲ ਕਰ ਚੁੱਕੇ ਹਾਂ, 올ਡ ਏਜ ਤੇ ਕੂਜਾ ਤੇ ਸਾਰੇ ਜਿਹੜੇ ਆ। ਮੈਂ ਥੋੜਾ ਜਿਹਾ ਇਹ ਸਮਝਣ ਦੀ ਕੋਸ਼ਿਸ਼ ਕੀਤੀ ਵਿੱਚੋਂ ਕਿ ਇਹ ਕੁਦਰਤ ਦਾ ਜੋ ਪਸਾਰਾ ਸਭ ਪਾਸੇ ਅਥਾਹ ਆ, ਤੂੰ ਆਪਣੇ ਛੋਟੇ ਜਿਹੇ ਦਿਮਾਗ ਦੇ ਨਾਲ ਇਹਦਾ ਨੌਲੇਜ ਲੈਣ ਦੀ ਕੋਸ਼ਿਸ਼ ਕੀਤੀ ਆ, ਪਰ ਉਸ ਤੋਂ ਬਾਅਦ ਵੀ ਇੱਕ ਕੁੱਜਾ ਜਿਹੜਾ ਉਹਦੀ ਜੋ ਮਤਲਬ ਕਿ ਔਕਾਤ ਜਾਂ ਇਹਦੇ ਬਾਰੇ ਜੋ ਗਿਆਨ ਹੈ, ਉਹ ਵੀ ਤੈਨੂੰ ਹਾਲੇ ਉਹਦੇ ਬਾਰੇ ਪੂਰਾ ਨਹੀਂ ਪਤਾ। ਤੇਰੇ ਦਿਮਾਗ ਨੇ ਬਾਕੀ ਜਾਣਨ ਦੀ ਕੋਸ਼ਿਸ਼ ਕੀਤੀ ਆ ਨੌਲੇਜ ਦਾ, ਪਰ ਇਹ ਅਥਾਹ ਸਮੁੰਦਰ ਤੈਨੂੰ ਹਾਲੇ ਕੁਝ ਵੀ ਨਹੀਂ ਪਤਾ ਇਹਦੇ ਬਾਰੇ। ਮੈਂ ਥੋੜਾ ਜਿਹਾ ਇਸ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕੀਤੀ। ਨਹੀਂ, ਇਹ ਵੀ ਇਹ ਜਿਵੇਂ ਤੁਸੀਂ ਵੇਖ ਰਹੇ ਹੋ, ਇਹ ਵੀ ਠੀਕ ਹੈ ਕਿ ਉਂਝ ਤੇ ਤੂੰ ਥਲ ਜਿਹੜਾ ਹੈ ਉਹ ਤੂੰ ਭੌਂ ਲਿਆ, ਪਰ ਜਿਹੜਾ ਕੁੱਜਾ ਹੈ, ਜਿਹੜਾ ਜ਼ਿੰਦਗੀ ਦਾ ਸੱਤ ਸੀ, ਅਜੇ ਵੀ ਉਹ ਤੇਰੇ ਕੋਲੋਂ ਬਹੁਤ ਦੂਰ ਹੈ। ਸੋ ਨੇਚਰ ਲਿਮਿਟਲੈਸ ਦੀ ਗੱਲ ਹੈ ਕਿ ਤੁਹਾਡਾ ਨੌਲੇਜ ਭਾਵੇਂ ਥੋੜਾ, ਪਰ ਤੁਹਾਨੂੰ ਪੂਰਾ ਜਾਣਨਾ ਬੜਾ ਮੁਸ਼ਕਲ ਹੈ। ਹਾਂ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਨੇ। ਉਮਰ ਵੀ ਹੈ ਇਹਦੇ ਵਿੱਚ, ਰਮਜ਼ ਵੀ ਹੈ, ਤੇ ਇਹ ਸਾਰੀਆਂ ਗੱਲਾਂ ਇਸ ਦੋਹੇ ਵਿੱਚ ਹੈ ਨੇ। ਚਲੋ ਜੀ, ਅਗਲਾ ਪੜੋ। मैं पढ़नी है डॉक्टर साहब। ਪੜੋ। फरीदा राती वड्डियां दुख दुख उठन पास, दीर्घ तिना दा जियोआ जिना वडानी आस। ਫਰੀਦਾ, ਹਾਂ ਪੜੋ ਸਾਰੇ ਪੜੋ ਇੱਕ ਵਾਰੀ। ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਣ ਪਾਸ, ਦਿਰਗ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ। ਮੈਂ ਪੜਨਾ ਜੀ। ਫਰੀਦਾ ਰਾਤੀ ਵੱਡੀਆਂ ਦੇਖ ਦੁੱਖ ਉੱਠਣ ਪਾਸ, ਤ੍ਰਿਗ ਤਿਨਾ ਦਾ ਜੀਵਿਆ ਜਿਨ ਵਿਡਾਣੀ ਆਸ। ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਣ ਪਾਸ, ਦਿਰਗ ਤਿਨਾਂ ਦਾ ਜੀਵਿਆ ਜਿਨਾ ਵਿਡਾਨੀ ਆਸ। ਫਰੀਦਾ ਰਾਤੀ ਵੱਡੀਆਂ ਦੇਖ ਦੁੱਖ ਉੱਠਣ ਪਾਸ, ਤਿਗ ਤਿਨਾਂ ਦਾ ਜੀਵਿਆ ਜਿਨਾ ਵਿਡਾਣੀ ਆਸ। Farida Rati, oh, sorry. ਪੜੋ। Farida Rati Vadiyan Dukh Dukh Uthan Paas, Dirg Tina Da Jivya Jina Vidani As. ਹਾਂਜੀ ਡਾਕਟਰ ਸਾਹਿਬ। ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਣ ਪਾਸ। ਫਰੀਦਾ ਰਾਤਾਂ ਬਹੁਤ ਲੰਮੀਆਂ ਨੇ, ਵੱਡੀਆਂ ਨੇ, ਤੇ ਤੁਹਾਡੇ ਪਾਸੇ ਜਿਹੜੇ ਨੇ ਉਹ ਪਏ
ਜਿਹੜੇ ਨੇ ਉਹ ਥੱਕ ਜਾਂਦੇ ਨੇ। ਮਤਲਬ ਇੱਕ ਤੇ ਇਹਦਾ ਲਿਟਲ ਮਤਲਬ ਹੋ ਗਿਆ ਨਾ, ਤੇ ਦੂਜਾ ਇਹਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਫਰੀਦਾ ਇਹ ਜਿਹੜੀ ਡਾਰਕਨੈਸ ਦੀ ਹਮ ਇਹ ਜਿਹੜੀ ਡਾਰਕਨੈਸ ਦੀ ਹਯਾਤੀ ਹੈ, ਇਹ ਬੜੀ ਲੰਮੀ ਹੈ। ਇਹ ਨਿੱਕੀ ਨਹੀਂ ਹੈ, ਤੇ ਇਹਦੇ ਵਿੱਚ ਦੁੱਖ ਉੱਠਣ ਪਾਸ, ਤੇ ਇਹਦੇ ਵਿੱਚ ਜਿਹੜੇ ਤੁਹਾਡੇ ਪਾਸੇ ਨੇ ਉਹਨਾਂ ਨੂੰ ਪੀੜਾਂ ਪੈ ਜਾਂਦੀਆਂ ਨੇ। ਫਰੀਦਾ ਰਾਤੀ ਵੱਡੀਆਂ ਦੁੱਖ ਉੱਠਣ ਪਾਸ। ਦੁਖਣਾ ਹੁੰਦਾ ਹੈ, ਵੈਸੇ ਤਾਂ ਦੁਖਣਾ ਦਾ ਮਤਲਬ ਅੱਗ ਦਾ ਲੱਗਣਾ ਹੁੰਦਾ, ਧੂਏ ਦਾ ਨਿਕਲਣਾ ਵੀ ਲੱਗਣਾ ਹੁੰਦਾ ਹੈ, ਤੇ ਦੁਖਣਾ ਦਾ ਮਤਲਬ ਜਿਹੜਾ ਹੈ ਉਹ ਆਪਣਾ ਸੁਲਗਣਾ ਜਿੱਦਾਂ ਧੁਖਦੀ ਹੈ, ਅੱਗ ਧੁਖਦੀ ਹੈ ਹੌਲੀ ਹੌਲੀ ਅੱਗ ਦੀ। ਬਿਲਕੁਲ ਬਿਲਕੁਲ। ਉਹ ਵੀ ਲਿਖਿਆ ਧਿਰਗ ਤਿਨਾਂ ਦਾ ਜੀਵਿਆ। ਤ੍ਰਿਗ ਡਾਕਟਰ ਸਾਹਿਬ ਜੀ, ਜਿਹੜਾ ਤ੍ਰਿਗ ਧਿਰਗ ਤਿਨਾਂ ਦਾ ਜੀਵਿਆ, ਮਤਲਬ ਧਿਰਗ ਦਾ ਮਤਲਬ ਹੈ ਅਫਸੋਸ, ਲਾਨਤ। ਉਹਨਾਂ ਦਾ ਜੀਣਾ ਲਾਨਤ ਹੈ। ਜਿਨ੍ਹਾਂ ਵਡਾਈ ਆਸ, ਜਿਨ੍ਹਾਂ ਨੂੰ ਆਪਣੀ ਆਸ ਕੋਈ ਨਹੀਂ, ਪਰਾਈ ਆਸ ਹੈ। ਮਤਲਬ ਉਹਨਾਂ ਨੇ ਆਪਣੀ ਸੈਲਫ ਐਕਸਪਲੋਰੇਸ਼ਨ ਨਹੀਂ ਕੀਤੀ, ਬਲਕਿ ਉਹਨਾਂ ਨੇ ਦੂਜਿਆਂ ਦੀਆਂ ਜਿਹੜੀਆਂ ਨੇ ਉਹ ਨਕਲ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੱਤੀ ਹੈ। ਧਿਰਗ ਤਿਨਾਂ ਦਾ ਜੀਵਿਆ, ਜਿਨ੍ਹਾਂ ਵਡਾਈ ਆਸ, ਜਿਨ੍ਹਾਂ ਨੇ ਪਰਾਈ ਆਸ ਨੂੰ ਹੰਢਾਇਆ, ਉਹਨਾਂ ਦਾ ਜੀਣਾ ਕੀ ਹੋਇਆ? ਆਸ ਤੇ ਉਹ ਹੈ ਜਿਹੜੀ ਤੁਹਾਡੀ ਆਪਣੇ ਅੰਦਰੋਂ ਉੱਠੇ। ਵਾਹ। ਯਾਦ ਆਉਂਦਾ ਸਰ ਜੀ ਆਪਣਾ ਉਹਦਾ ਗਮਾਂ ਦੀ ਰਾਤ ਲੰਮੀ ਹੈ, शिव कुमार दा। आस किस चीज में होनी, किस चीज नहीं आस थी? अपनी मतलब अपने असल नहीं आस ही, अपनी अपनी रूह नहीं आस ही, किस चीज नहीं आस ही? अपनी इमेंसिपेशन नहीं आस ही, इमेंसिपेशन अपने दी, जीवन अपने आने वाले जीवन दी आस। सर जी इथे सॉरी बोलो। हाँ जी ईश्वर जी हो गया जी बीबा जी। हाँ सर जी इथे जड़ा हैगा है ना, ये लफ्ज बड़ा इंटरेस्टिंग जे वड्डियां, जे फरीदा राती वड्डियां, जड़ा वक्त हैगा है ना, ये सपोजिडली कहंदे ने कि 4 किस्म दा वक्त हुंदा। एक ते जड़ा बाहरली वक्त हुंदा, घड़ी वेख लई, सूरज वेख लिया, चंद वेख लिया ते पता लग गया वक्त की हुंदा। फिर एक अंदरूनी वक्त हुंदा कि जद तुहाडा ਜਿਹੜਾ ਗਮਾਂ ਦਾ ਟਾਈਮ ਹੋਵੇ, ਜਿੱਦਾਂ ਇੱਥੇ ਹੈਗਾ ਹੈ, ਉਹ ਗਮ ਦਾ ਜਿਹੜਾ ਟਾਈਮ ਹੁੰਦਾ ਹੈ ਉਹ ਬੜਾ ਲੰਮਾ ਲੱਗਦਾ ਹੈ, ਉਹ ਰਾਤ ਮੁੱਕਣ ਚ ਹੀ ਨਹੀਂ ਆਉਂਦੀ, ਤੇ ਤੁਹਾਡਾ ਜਿਸਮ ਜਿਹੜਾ ਹੈ ਟੁੱਟਦਾ ਪਿਆ ਹੈ, ਧੁਖਦਾ ਪਿਆ, ਜਿੱਦਾਂ ਹੌਲੀ ਹੌਲੀ ਲੱਕੜ ਧੁਖਦੀ ਰਹਿੰਦੀ ਹੈ, ਧੂਆਂ ਨਿਕਲਦਾ ਰਹਿੰਦਾ। ਤੇ ਜਿਹੜਾ ਇੱਕ ਖੁਸ਼ੀ ਦਾ ਵਕਤ ਹੁੰਦਾ ਹੈ ਉਹ ਫਟਾਫਟ ਲੰਘ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਯਾਰ ਪਤਾ ਹੀ ਨਹੀਂ ਲੱਗਾ ਇੰਨਾ ਵਕਤ ਵਧੀਆ ਲੱਗ ਗਿਆ। ਤੇ ਫਿਰ ਇੱਕ ਜਿਹੜਾ ਚੌਥਾ ਵਕਤ ਹੁੰਦਾ ਹੈ ਕਿ ਜਦ ਤੁਸੀਂ ਆਪਣਾ ਮਕਸਦ ਜਾਂ ਆਪਣੇ ਆਪ ਨੂੰ ਸਮਝ ਲੈਂਦੇ ਹੋ, ਆਪਣੀ ਤੁਹਾਡੀ ਜਿਹੜੀ ਹਯਾਤੀ ਦਾ ਤੁਸੀਂ ਮਕਸਦ ਸਮਝ ਲੈਂਦੇ ਹੋ, ਜਾਂ ਤੁਸੀਂ ਇਮੈਂਸੀਪੇਟ ਹੋ ਜਾਂਦੇ ਹੋ, ਉਦੋਂ ਜਿਹੜਾ ਵਕਤ ਹੁੰਦਾ ਉਹ ਥੰਮ ਜਾਂਦਾ। ਇਹ ਬੜਾ ਇੰਟਰਸਟਿੰਗ ਹੈਗਾ, ਇੱਥੇ 4 ਕਿਸਮ ਦੇ ਵਕਤ ਨੇ ਦੱਸੇ ਹੋਏ। I mean, when you look at ਵਕਤ like that, ਤੇ ਜਿਹੜੀ ਮੈਨੂੰ ਬਾਕੀ ਤਾਂ ਤੁਸੀਂ ਸਮਝਾ ਦਿੱਤਾ ਹੈ, ਤੇ ਪਰ ਇੱਥੇ ਮੈਨੂੰ ਇਹੀ ਲੱਗਾ ਕਿ this was the interesting point ਕਿ ਲੰਬੀਆਂ ਹੋ ਜਾਂਦੀਆਂ ਰਾਤਾਂ, ਜਿਹੜੀ ਤੁਹਾਡੀ ਅਗਿਆਨਤਾ ਦੀ ਇਹਦੀ ਰਾਤ ਹੈ ਬੜੀ ਲੰਮੀ ਹੋ ਜਾਂਦੀ ਹੈ। ਇਹ ਜਿਹੜਾ ਨਾ ਦੋਹਾ, ਇਹਦੇ ਵਿੱਚ ਜਿਹੜੀ
ਦੂਜਾ ਮਿਸਰਾ ਹੈ ਨਾ, ਧਿਰਗ ਤਿਨਾਂ ਦਾ ਜੀਵਿਆ ਜਿਨ੍ਹਾਂ ਬਣਾਣੀ ਆਸ। ਮਤਲਬ ਉਹਨਾਂ ਦਾ ਜਿਉਣਾ ਜਿਹੜਾ, ਉਹਨਾਂ ਐਸੇ ਲੋਕਾਂ ਦਾ ਜਿਉਣਾ ਜਿਹੜਾ ਹੈ ਉਹ ਅਫਸੋਸਨਾਕ ਹੈ, ਕਾਬਲੇ ਰਹਿਮ ਹੈ, ਪਿਟੀਏਬਲ ਹੈ, ਜਿਨ੍ਹਾਂ ਦੀ ਆਪਣੀ ਆਸ ਨਹੀਂ ਹੈ, ਜਿਨ੍ਹਾਂ ਨੇ ਬਗਾਨੀ ਆਸ ਨੂੰ ਫੜਿਆ ਹੈ ਤੇ ਉਹਦੇ ਪਿੱਛੇ ਲੱਗੇ ਨੇ। ਕਿ ਬਗਾਨਿਆਂ ਨੇ ਰਸਤਾ ਦਿਖਾਣਾ ਸਾਨੂੰ, ਕਿ ਲੋਕਾਂ ਤੁਹਾਨੂੰ ਆਪਣਾ ਰਸਤਾ ਆਪ ਲੱਭਣਾ ਪੈਣਾ। ਹਾਂ ਬਿਲਕੁਲ। ਤੇ ਆਪਣਾ ਰਸਤਾ ਆਪ ਲੱਭਣਾ, ਤੁਸੀਂ ਆਪਣੇ ਅੰਦਰੋਂ ਆਪਣਾ ਰਸਤਾ ਲੱਭਣਾ। ਤੇ ਜੇ ਤੁਸੀਂ ਦੂਜਿਆਂ ਦੀ ਨਕਲ ਮਾਰਨੀ ਹੈ ਤੇ ਫਿਰ ਤੁਹਾਡਾ ਜਿਉਣਾ ਜਿਹੜਾ ਹੈ ਉਹ ਅਫਸੋਸਨਾਕ ਹੈ। ਇਹ ਡਾਕਟਰ ਸਾਹਿਬ ਇੱਥੇ ਆਸ ਦਾ ਮਤਲਬ ਮੈਨੂੰ ਐਕਸਪੀਰੀਅੰਸ ਲੱਗਣ ਡਿਆ ਕਿ ਤੁਸੀਂ ਆਪਣਾ ਐਕਸਪੀਰੀਅੰਸ ਆਪ ਕਰੋ ਬਜਾਏ ਕਿ ਦੂਜੇ ਐਕਸਪੀਰੀਅੰਸ ਨੂੰ ਲੈ ਕੇ ਤੇ ਉਹਨੂੰ ਅਪਣਾ ਕੇ ਤੇ ਲੱਗੇ ਚਲੋ ਜ਼ਿੰਦਗੀ 'ਚ ਆਪਣੇ ਰਸਤੇ ਲੱਭਣ ਵਾਸਤੇ। ਕੈਨ ਯੂ ਸੇ ਦੈਟ? ਫਿਰ ਕਹੋ। ਮੈਂ ਕਿਹਾ ਕਿ ਮੈਨੂੰ ਇੱਥੇ ਵੀ ਲੱਗਣ ਡਿਆ ਆਸ ਤੋਂ ਕਿ ਤੁਸੀਂ ਜਿਹੜੇ ਆਪਣੇ ਐਕਸਪੀਰੀਅੰਸਿਸ ਨੇ ਲਾਈਫ ਦੇ ਰਸਤੇ ਚੂਜ਼ ਕਰਨ ਵਾਸਤੇ ਉਹ ਆਪਣੇ ਆਪ ਕਰੋ ਬਜਾਏ ਕਿ ਦੂਜਿਆਂ ਦੇ ਹੋਏ ਐਕਸਪੀਰੀਅੰਸਿਸ ਨੂੰ ਲੈ ਕੇ ਤੇ ਟੁਰੋ ਉਸ ਰਸਤੇ ਤੇ ਚੱਲ ਪਾਓ। ਹਾਂ ਬਿਲਕੁਲ ਬਿਲਕੁਲ। ਮਤਲਬ ਇਹ ਹੈ ਕਿ ਤੁਸੀਂ ਆਪਣਾ ਜਿਉਣਾ ਆਪ ਜੀਓ। ਤੁਸੀਂ ਕਿਸੇ ਦੇ ਜੀਵਨ ਨੂੰ ਨਾ ਜੀਵੋ। ਡਾਕਟਰ ਸਾਹਿਬ ਬੜੀ ਵੱਡੀ ਰਿਵੋਲਟ ਇਹਦੇ ਵਿੱਚ ਬੜੀ ਵੱਡੀ ਪ੍ਰੋਗਰੈਸਿਵ ਹੈ ਥਾਟ। ਮੈਂ ਵੀ ਛੋਟੀ ਜਿਹੀ ਗੱਲ ਕਰ ਲਾਂ ਡਾਕਟਰ ਸਾਹਿਬ, ਛੋਟੀ ਜਿਹੀ ਗੱਲ ਕਰ ਲਾਂ। ਤੁਸੀਂ ਲੰਮੀ ਸਾਰੀ ਕਰ ਲਓ। ਜੀ ਸਰ, ਛੋਟੀ ਜੀ। ਫਰੀਦਾ ਰਾਤੀਂ ਵੱਡੀਆਂ ਦੁੱਖ ਉੱਠਣ ਪਾਸ। ਇਹ ਇਸ ਤਰ੍ਹਾਂ ਕਿ ਇੱਕ ਐਨੀਮਲ ਲਾਈਫ ਹੈ, ਇੱਕ ਐਨਲਾਈਟਨਡ ਲਾਈਫ ਹੈ, ਐਨਲਾਈਟਮੈਂਟ ਵਾਲੀ ਲਾਈਫ। ਕਿ ਜੇ ਬੰਦਾ ਇਨਸਾਨ ਜਾਨਵਰਾਂ ਵਾਲੀ ਜ਼ਿੰਦਗੀ ਗੁਜ਼ਾਰਨਾ ਚਾਹੇ ਤਾਂ ਉਹ ਇੰਝ ਸੌਂਦਾ ਹੈ, ਸੌਂ ਕੇ ਉਹਦੇ ਪਾਸੇ ਦੁਖਣ ਲੱਗ ਪੈਂਦੇ ਨੇ। ਉਹ ਇੱਕ ਇਹ ਜ਼ਿੰਦਗੀ ਦਾ ਪਹਿਲੂ। ਦੂਜਾ ਇਹ ਹੈ ਕਿ ਉਹ ਐਨਲਾਈਟਨਮੈਂਟ ਵਾਸਤੇ ਜਦੋਂ ਨਿਕਲਦਾ, ਉਹ ਆਪਣੇ ਅੰਦਰੋਂ ਜਦੋਂ ਐਨਲਾਈਟਨਮੈਂਟ ਨਹੀਂ ਲੈਂਦਾ, ਉਹ ਮੈਂ ਟੁੱਟਿਆ ਜੰਗਲ ਵੇਲੇ ਨੂੰ, ਉਹ ਹਬਲ ਫਰੀਦ ਤੋਂ ਨੇੜੇ ਸੀ, ਇੱਕ ਪਾਣੇ ਵਾਲੇ ਪਾਈਆਂ ਸਨ, ਮੈਨੂੰ ਪੁੱਠੀਆਂ ਦੱਸਾਂ ਕੀ ਦੱਸਾਂ। ਤੇ ਉਹ ਜਦੋਂ ਦੂਜਿਆਂ ਵੱਲ ਟੁਰ ਜਾਂਦਾ ਉਹਨੂੰ ਉੱਥੋਂ ਨਹੀਂ ਲੱਭਦਾ। ਇਹ ਤੁਹਾਡੀ ਜਿਹੜੀ ਸ਼ਹਿਰ ਆ ਗਿਆ ਦੀਰਘ ਦਿਨਾਂ ਦਾ ਜਿਉਣਾ ਉਹਨਾਂ ਦਾ ਹੈ ਜਿਨ੍ਹਾਂ ਨੇ ਆਪਣੇ ਅੰਦਰੋਂ ਉਹ ਜਿਹੜੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਵੀ ਜਿਨ੍ਹਾਂ ਆਪਣੇ ਅੰਦਰੋਂ ਉਹ ਐਨਲਾਈਟਨਮੈਂਟ ਪਾਈ ਹੈ, ਆਸ ਉਮੀਦ ਪਾਈ ਹੈ। ਤੇ ਜੇ ਨਹੀਂ ਤੇ ਵਰਨਾ ਤੇ ਉਹ ਰਾਤੀ ਸੌਂ ਕੇ ਪਾਸੇ ਦੁਖਣ ਲੱਗ ਪੈਂਦੇ ਨੇ। ਉਹ ਤੇ ਜਾਨਵਰ ਵੀ ਇੰਝ ਕਰਦੇ। ਜੀ ਸਰ। ਹਾਂ ਬਿਲਕੁਲ। ਰਾਤ ਤੇ ਡਾਕਟਰ ਸਾਹਿਬ ਜੀ ਅਗਿਆਨਤਾ ਦੀ ਰਾਤ ਹੈ ਨਾ, ਜਿਹੜੀ ਅਗਿਆਨਤਾ ਦੀ ਰਾਤ ਹੈ। ਹਾਂਜੀ ਸੌਰੀ। ਹਾਂਜੀ, ਇੱਕ ਤੇ ਸਪਿਰਿਚੁਅਲ ਲੈਵਲ ਤੇ ਆਪਾਂ ਗੱਲ ਕਰ ਰਹੇ ਹਾਂ। ਮੈਂ ਦੂਸਰਾ ਦੇਖ ਰਿਹਾ ਸੀ ਕਿ ਸਮਾਜਿਕ ਲੈਵਲ ਤੇ ਜਿਹੜੇ ਲੋਕ ਰਹਿ ਰਹੇ ਨੇ, ਦੁੱਖਾਂ ਤਕਲੀਫਾਂ ਡਾਰ ਜ਼ਿੰਦਗੀਆਂ ਗੁਜ਼ਾਰ ਰਹੇ ਨੇ, ਉਹਨਾਂ ਦਾ ਵੀ ਕੀ ਜੀਣਾ, ਤ੍ਰਿਗਤ ਇਹਨਾਂ ਦਾ ਜੀਵਨਾ, ਜਿਨ੍ਹਾਂ ਨੂੰ ਦੂਸਰਿਆਂ ਤੇ ਆਸ ਹੈ ਕਿ ਸਾਡੀ ਜ਼ਿੰਦਗੀ ਬਦਲ ਦੇਣਗੇ। ਜੇ ਤੁਸੀਂ ਖੁਦ ਹੀ ਤੁਹਾਨੂੰ ਬਦਲਣਾ ਪੈਣਾ, ਇਹਦੇ ਵਿੱਚ ਤੁਹਾਡੀ ਖੁਦ ਹੀ ਕੋਸ਼ਿਸ਼ ਕਰਨੀ ਪੈਣੀ ਆ। ਨਹੀਂ ਤੇ ਚੁੱਪ ਕਰਕੇ ਆਪਣੇ ਰੋਂਦੇ ਰਹੋ, ਰਾਤਾਂ ਕੱਟਦੇ ਜਾਓ। ਇਹ ਵੀ ਠੀਕ ਹੈ। ਹਾਂ ਇਹ ਵੀ ਠੀਕ ਹੈ, ਇਹ ਵੀ ਠੀਕ ਹੈ। ਬੜੀ ਲਿਬਰੇਟਿੰਗ ਸ਼ਲੋਕ ਹੈ। ਫਰੀਦਾ ਰਾਤੀ ਵੱਡੀਆਂ ਰਾਤ ਜਿਹੜੀ ਹੈ ਹਨੇਰਾ ਹੈ, ਉਹਦੇ ਵਿੱਚ ਕੁਝ ਹੋ ਨਹੀਂ ਸਕਦਾ। ਇਸ ਲਈ ਉਹ ਪੈਸਿਵਿਟੀ ਵੀ ਹੈ ਤੁਹਾਡੇ ਅੰਦਰ ਦੀ ਪੈਸਿਵਿਟੀ ਵੀ ਹੈ ਰਾਤਾਂ ਦਾ ਵੱਡਾ ਹੋਣਾ। Can we look at it like this? Like leading an automatic life. You're not even living your life. It's just robotic. Can we look at it like that? Say it again. Living an automatic life, like you're just passing life by. Mechanically, yeah. Like, and then the nights are long because you're just
going through the night just as it is, like a cycle. I don't know. I Any- felt that. Animal life. ਇਹਦੇ ਵਿੱਚ Yeah. ਜਿਹੜਾ ਇਹਦੇ ਸਾਰੇ ਇਹ ਜਿਹੜਾ ਸ਼ਲੋਕ ਹੈ ਨਾ, ਇਹਦੇ ਵਿੱਚ ਜਿਹੜੀ ਕੀ ਹੈ ਨਾ, ਉਹ ਹੈਗੀ ਹੈ ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਨੂੰ ਪਰਾਈ ਬੇਗਾਨੀ ਉਮੀਦ ਹੈ। ਪਰਾਈ ਜ਼ਿੰਦਗੀ ਦੀ, ਪਰਾਈ ਲੋਕਾਂ ਦੀ ਹੰਢਾਈ ਜ਼ਿੰਦਗੀ ਦੀ ਜਿਨ੍ਹਾਂ ਨੂੰ ਹੰਢਾਉਣ ਦੀ ਆਸ ਹੈ, ਉਹਨਾਂ ਦਾ ਜਿਉਣਾ ਜਿਹੜਾ ਹੈ ਉਹ ਅਫਸੋਸਨਾਕ ਹੈ, ਉਹ ਰਹਿਮ ਦੇ ਕਾਬਲ ਹੈ। ਇਹ ਵੀ ਕਹਿ ਸਕਦੇ ਕਿ ਵਿਡਾਣੀ ਰਾਸ ਨੋਟ ਓਨਲੀ ਕਿ ਬੰਦੇ ਕਿਸੇ ਨੇ ਹੈਲਪ ਕਰਨੀ, ਕਿ ਤੁਸੀਂ ਰੱਬ ਦੇ ਆਸਰੇ ਤੇ ਬੈਠੇ ਹੋ ਕਿ ਇਹ ਮਤਲਬ ਰੱਬ ਨੇ ਠੀਕ ਕਰ ਦੇਣਾ। ਹੁਣ ਜਿਨ੍ਹਾਂ ਨੂੰ ਦੂਸਰਿਆਂ ਦੇ ਉੱਤੇ ਆਸ ਪਈ ਖੜੀ ਆ ਕਿ ਬਾਹਰੋਂ ਕੋਈ ਆ ਕੇ ਸਾਡੀ ਹੈਲਪ ਕਰੇਗਾ ਜਾਂ ਉੱਪਰ ਵਾਲਾ ਹੈਲਪ ਕਰੇਗਾ, ਮੇਰੇ ਕੋਲ ਉਸ ਡਾਇਰੈਕਸ਼ਨ ਨੂੰ ਵੀ ਹੋ ਸਕਦਾ ਕਿ ਉਹਦਾ ਵੀ ਜਿਉਣਾ, ਕਾਹਦਾ ਜਿਉਣਾ। ਆਹੋ, ਉਹ ਹੋ ਸਕਦਾ। ਤੇ ਜਿਹੜੀ ਦੂਜਿਆਂ ਦੀ ਮਿਹਨਤ ਦੀ ਆਸ ਕੇ ਤੁਹਾਨੂੰ ਪਾਲਣ ਲਈ ਦੂਜੇ ਮਿਹਨਤ ਕਰਨ ਤੇ ਤੁਸੀਂ ਖਾਓ। बिल्कुल ठीक है, बिल्कुल। लेकिन बड़ी प्रोग्रेसिव ते मॉडर्न श्लोक वैसे अमेजिंग। ओके या सर चलिए गए। ਹਾਂਜੀ, नंबर पढ़ना है 80-22। किने पढ़ना जी? ਸ਼ੁਰੂ ਕਰ ਲਓ। मैं कर लेना शुरू। जे मैं होंदा वारिया मित्तां आयड़ियां, जे मैं होंदा वारिया मित्तां आयड़ियां, हिजड़ा जले मजीठ जिऊं ऊपर अंगारा। ਮੈਂ ਪੜ੍ਹ ਦਿੰਦੀ ਹਾਂ ਜੀ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜੀਆਂ, ਖੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਜੀ ਜੇ ਮੈਂ ਹੁਣ ਸੌਰੀ ਹਾਂਜੀ ਪੜੋ ਜੀ ਪੜੋ। ਜੇ ਮੈਂ ਹੁੰਦਾ ਵਾਰਿਆ ਮਿਤਾਂ ਆਈੜੀਆਂ, ਖੇੜਾ ਜਲੇ ਮਜੇਠ ਜਿਉਂ ਉੱਪਰ ਅੰਗਾਰਾ। ਜੇ ਮੈਂ ਹੋਂਦਾ ਵਾਰਿਆ ਮਿੱਤਾ ਆੜਿਆਂ, ਹੇਠੜਾ ਜਿਲੇ ਮਜੇਠ ਜਿਵੇਂ ਉੱਪਰ ਅੰਗਾਰਾਂ। ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਵਧੀਆ। ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਹੇਠੜਾ, is that ਹੇਠੜਾ ਜਲੇ ਖੇੜਾ ਹੇਰਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਹੋਰ ਕੋਈ? ਸਭ ਹੋ ਗਏ ਸਰ ਜੀ। ਹਾਂਜੀ। ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜੀਆਂ, ਜੇ ਮੈਂ ਆਉਣ ਵਾਲੇ ਮਿੱਤਰਾਂ ਦੇ ਉੱਤੇ ਵਾਰੀ-ਵਾਰੀ ਜਾਂਦਾ। ਵਾਰਿਆ ਦਾ ਮਤਲਬ ਛੁਪਾਇਆ ਹੋਇਆ ਵੀ ਇਹਨਾਂ ਨੇ ਲਿਖਿਆ ਹੈ, ਪਰ ਮੇਰਾ ਨਹੀਂ ਖਿਆਲ ਇਹ ਮਤਲਬ ਹੈਗਾ ਹੈ। ਮੇਰਾ ਇਹ ਖਿਆਲ ਹੈਗਾ ਕਿ ਜੇ ਮੈਂ ਹੁੰਦਾ ਵਾਰਿਆ, ਜੇ ਮੈਂ ਆਉਣ ਵਾਲੇ ਮਿੱਤਰਾਂ ਦੇ ਉੱਤੇ ਵਾਰੀ-ਵਾਰੀ ਹੁੰਦਾ ਤੇ ਫਿਰ ਮੇਰੀ ਹਾਲਤ ਇੰਜ ਹੋਣੀ ਸੀ ਕਿ ਹੀੜਾ ਜਲੇ ਮਜੀਠ ਜਿਉਂ, ਜਿਵੇਂ ਦਿਲ, ਹੀੜਾ ਦਾ ਮਤਲਬ ਹੈ ਦਿਲ, ਜਿਵੇਂ ਦਿਲ ਜਿਹੜਾ ਮਜੀਠ ਇੱਕ ਲਾਲ ਰੰਗ ਦੀ ਲੱਕੜੀ ਹੁੰਦੀ ਹੈ ਜਿਹੜੀ ਬਾਲੀ ਜਾਂਦੀ ਹੈ। ਹੀੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ, ਜਿਵੇਂ ਅੰਗਿਆਰਿਆਂ ਦੇ ਉੱਤੇ ਜਿਹੜਾ ਲਾਲ ਰੰਗ ਦੀ ਇੱਕ ਤੇ ਅੰਗਿਆਰੇ ਨੇ
ਉਹਨਾਂ ਦਾ ਆਪਣਾ ਰੰਗ ਲਾਲ ਹੈ, ਫਿਰ ਉਹਦੇ ਉੱਤੇ ਮਜੀਠ ਜਿਹੜਾ ਹੈ ਉਹ ਜਦੋਂ ਸੜਦਾ ਹੈ ਤੇ ਉਂਝ ਮੇਰਾ ਦਿਲ ਜਿਹੜਾ ਉਹ ਹੁੰਦਾ। ਇਹ ਵਾਰਿਆ ਬੜਾ ਲਫ਼ਜ਼ ਖੂਬਸੂਰਤ ਹੈ ਵੈਸੇ। ਉਹ ਕਈ ਦਫਾ ਇੱਕ ਪੰਜਾਬੀ ਅਖਾਣ ਵੀ ਨਾ, ਚੁੱਲ੍ਹੇ ਤੋਂ ਵਾਰਿਆ, ਜਿਹੜਾ ਮੁੰਡਾ ਜਾਂ ਬੱਚਾ ਜਾਂ ਬੱਚੀ ਘਰੋਂ ਬਾਹਰ ਨਾ ਜਾਏ, ਹਰ ਵੇਲੇ ਘਰ ਦੇ ਅੰਦਰ ਹੀ ਫਿਰਦੀ ਰਹਿਣ, ਇਹਨੇ ਚੁੱਲ੍ਹੇ ਤੋਂ ਵਾਰਿਆ ਹੈ। ਜਿਹੜਾ ਮਤਲਬ ਸਾਨੂੰ ਲਿਖਿਆ ਹੈ ਨਾ ਡਾਕਟਰ ਸਾਹਿਬ ਜੀ, ਉਹ ਲਿਖਿਆ ਹੈਗਾ ਲੁਕਾਇਆ ਹੁੰਦਾ। ਆਹੋ, ਮਤਲਬ ਲੁਕਾਇਆ ਲਿਖਿਆ ਉਹਨਾਂ ਨੇ ਇਹੋ ਹੀ ਹੈ। ਤੇ ਵੈਸੇ ਵਾਰਿਆ ਦਾ ਮਤਲਬ ਜਿਹੜੀ ਵਾਰਿਆ ਦੀ ਜਿਹੜੀ ਕੀ ਕਹਿੰਦੇ ਨੇ ਅਸਲ ਓਰੀਜਨ ਹੈ ਨਾ, ਉਹ ਤੁਹਾਨੂੰ ਪਤਾ ਕੀ ਹੈ? ਦੱਸੋ ਜੀ। ਇਹ ਉਹ ਕਰਦੇ ਨਾ ਸਰ, ਉਹ 7 ਫੇਰੇ ਲਾ ਕੇ ਨਾ ਮਿਰਚਾਂ ਲੈ ਕੇ ਤੇ ਬੰਦੇ ਦੇ ਉੱਤੇ 7 ਵਾਰਦੇ, 7 ਦਫਾ ਵਾਰਦੇ ਨੇ, ਜਾਦੂ ਲਾਉਣ ਵਾਸਤੇ ਜਾਂ ਉਹਦੀ ਨਜ਼ਰ ਲਾਉਣ ਵਾਸਤੇ। ਲਿਟਰਲ ਮੀਨਿੰਗ ਤੇ ਹੁੰਦਾ ਗੋਲ ਗੋਲ ਘੁਮਾਣਾ ਉਤੋਂ ਦੀ। ਨਹੀਂ, ਵਾਰਿਆ ਦਾ ਮਤਲਬ ਹੈ, ਅਸਲੀ ਜਿਹੜਾ ਓਰੀਜਨਲ ਮਤਲਬ ਸੀ ਵਾਰਿਆ ਦਾ, ਉਹ ਇਹ ਸੀ ਕਿ ਆਪਣੀ ਵਾਰੀ ਦੂਜੇ ਨੂੰ ਦੇ ਦੇਣਾ। Oh. Dr. Manzoor, I've got, sorry, a sacrifice. So can we look at it like that? ਹਾਂ, ਮਤਲਬ ਇਹ ਹੈ ਕਿ ਜਦੋਂ ਕੋਲੈਕਟਿਵ ਲਿਵਿੰਗ ਹੁੰਦੀ ਸੀ ਤੇ ਆਪਣਾ ਆਪਣਾ ਹਿੱਸਾ ਲੈਂਦੇ ਸਨ, ਤੇ ਜੇ ਤੁਸੀਂ ਆਪਣਾ ਹਿੱਸਾ ਦੂਜੇ ਨੂੰ ਦੇ ਦਿੱਤਾ ਤੇ ਤੁਸੀਂ ਉਹ ਵਾਰ ਦਿੱਤਾ। ਵਾਰੀ ਜਾਣਾ, ਜਿਹੜਾ ਜੀ ਵਾਰੀ ਜਾਣਾ ਵੀ ਇੱਕ ਲਫ਼ਜ਼ ਹੁੰਦਾ ਹੈ, ਕਿਸੇ ਤੋਂ ਕੁਰਬਾਨ ਹੋਣਾ, ਵਾਰੀ ਜਾਣਾ। ਆਹੋ, ਜਾਨ ਵਾਰਨਾ ਵੀ ਸੀ ਬੋਲਨੇ ਪੰਜਾਬੀ। ਡਾਕਟਰ ਸਾਹਿਬ ਜੀ, ਫਿਰ ਹਾਊ ਡਸ ਦਿਸ ਮੇਕ ਸੈਂਸ ਕਿ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਉਤੋਂ ਵਾਰ ਦਿੱਤਾ ਤੇ ਤੁਸੀਂ ਇਦਾਂ ਜੜੋਗੇ, ਜਿੱਦਾਂ ਕਿ ਇਹ ਤਾਂ ਫਿਰ ਬਿਲਕੁਲ ਹੀ ਆਪੋਜ਼ਿਟ ਦੋਨੋਂ ਲਾਈਨਾਂ ਹੋ ਗਈਆਂ ਨਾ। ਵਾਰਨਾ ਤੇ ਆਪਣੇ ਆਪ ਨੂੰ ਸੈਕਰੀਫਾਈਸ ਕਰਨਾ ਹੁੰਦਾ, ਤੇ ਫਿਰ ਤੁਸੀਂ ਕੱਲ ਨੂੰ ਜੜੋਗੇ, ਤੁਸੀਂ ਤਾਂ ਫਿਰ ਖੁਸ਼ ਹੋਵੋਗੇ। ਸੋ when you combine the two lines, ਫਿਰ ਉਹ ਗੱਲ ਜੀ ਬਣਦੀ ਨਹੀਂ ਨਾ। ਨਹੀਂ, ਇਸਦਾ ਮਤਲਬ ਇਹ ਆ ਕਿ ਤੁਸੀਂ ਰੋਸ਼ਨੀ ਫਿਰ ਕਰਨੇ ਹੋ ਨਾ, ਮਤਲਬ ਤੁਸੀਂ ਇਸ ਤਰ੍ਹਾਂ ਬਲੂਮ ਕਰਦੇ ਹੋ ਜਿਵੇਂ ਹਾਂ ਇਹ ਪੋਜ਼ਿਟਿਵ। ਹਾਂਜੀ ਹਾਂ, ਪੋਜ਼ਿਟਿਵ ਵੇ ਜਾਣਾ ਕਿ ਤੁਸੀਂ ਨਹੀਂ ਰੋਸ਼ਨੀ ਫਿਰ ਦਿਲ ਖਿਲ ਗਿਆ ਨਾ ਤੁਹਾਡਾ, ਲਾਲ ਹੋ ਗਿਆ। ਹਾਂ ਜਿਹਨੂੰ ਅਸੀਂ ਫੂਲੇ ਨਾਲ ਸਮਾਨਾ ਕਹਿੰਦੇ। ਬਾਕੀ ਡਾਕਟਰ ਸਾਹਿਬ ਦੱਸਦੇ ਨੇ ਕਿ ਕਿੱਧਰ ਜਾ ਰਹੇ। ਕਿਉਂਕਿ ਜਿਹੜਾ ਲਫ਼ਜ਼ ਹੈ ਨਾ ਜਲੇ ਮਜੀਦ, ਜਲਣਾ ਇਜ਼ ਅ ਨੈਗੇਟਿਵ ਉਹਦਾ ਹੈਗਾ ਇਸ਼ਾਰਾ। ਪਹਿਲੀ ਲਾਈਨ ਤੁਸੀਂ ਪੋਜ਼ਿਟਿਵ ਲੈ ਲੈਂਦੇ ਹੋ ਜੇ, ਤੇ ਸੈਕੰਡ ਲਾਈਨ right, like in ishq, I'm thinking of ishq, burning yourself like like a patang, right? ਡਾਕਟਰ ਸਾਹਿਬ ਦੱਸਣਗੇ ਕਲਾਸੀਕਲ ਪੋਇਟਰੀ ਵੈਸੇ ਇਹਦੇ ਮਤਲਬ ਦੋਵੇਂ ਹੀ ਹੁੰਦੇ ਨੇ। ਜਲਨੇ ਦਾ ਮਤਲਬ ਪੋਜ਼ਿਟਿਵ ਵੀ ਹੁੰਦਾ ਤੇ ਨੈਗੇਟਿਵ ਹੁੰਦਾ, ਡਿਪੈਂਡ ਕਰਦਾ ਕੰਟੈਕਸਟ। ਜਲਣਾ ਜਿਹੜਾ ਲੱਕੜ ਦਾ ਜਲਣਾ ਔਰ ਸੁਲਗਣਾ, ਇੱਥੇ ਵੀ ਸੁਲਗ ਰਹੀ ਹੈ ਜਿੱਦਾਂ ਅੰਗਿਆਰੇ ਸੁਲਗਦੇ ਨੇ, ਉਹ ਭਾਂਬੜ ਨਹੀਂ ਮਚਿਆ ਹੋਇਆ, ਇੱਥੇ ਵੀ ਸੁਲਗ ਰਿਹਾ। ਸੋ ਯੂ نو ਇਟ ਕਾਈਂਡ ਆਫ, ਪਤਾ ਨਹੀਂ, ਆਈ ਡੋਨਟ ਨੋ, ਮਤਲਬ ਜਿੰਨੀ ਮੈਨੂੰ ਥੋੜੀ ਸਮਝ ਹੈਗੀ, ਇਟਸ ਨੈਗੇਟਿਵ। ਮੈਂ ਥੋੜੀ ਜਿਹੀ ਗੱਲ ਕਰਾਂ ਜੀ ਜੀ। ਇਹ ਦੋਰਾ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਆਪਣੇ ਆਪ ਨੂੰ ਇਹਨਾਂ ਨੂੰ ਬਹੁਤ ਇੱਕ ਕਿਸਮ ਦਾ ਰਿਗਰੈਟ ਹੈ ਕਿ ਮੈਂ ਆਪਣੇ ਆਪ ਨੂੰ ਕੰਪਲੀਟਲੀ ਸਰੈਂਡਰ ਨਹੀਂ ਕੀਤਾ ਆਪਣੇ ਦੋਸਤਾਂ ਦੇ ਉੱਤੇ, ਪਿਆਰ ਮੁਹੱਬਤ 'ਚ ਕਹਿ ਲਓ ਜਾਂ ਇਸ਼ਕ 'ਚ ਕਹਿ ਲਓ। ਮੇਰੇ ਲੌਸ ਟਾਈਮ ਹੋ ਗਿਆ, ਉਹ ਟਾਈਮ ਲੰਘ ਗਿਆ, ਇਨਐਕਸ਼ਨ ਕੀਤਾ, ਮੈਂ ਕੰਪਲੀਟਲੀ ਆਪਣੇ ਆਪ ਨੂੰ ਸਰੈਂਡਰ ਨਹੀਂ ਕੀਤਾ, ਜਿਸ ਕਰਕੇ ਹੁਣ ਇਸ ਵੇਲੇ ਜਿੱਦਾਂ ਅੰਗਾਰਿਆਂ ਦੇ ਉੱਤੇ ਉਹ ਲੱਕੜੀ ਬਲ ਰਹੀ ਆ, ਇਸੇ ਤਰ੍ਹਾਂ ਮੇਰੇ ਸਰੀਰ ਅੰਦਰੋਂ ਮਤਲਬ ਪਛਤਾਤਾਪ ਹੋ ਰਿਹਾ ਮੈਨੂੰ। ਇਹ ਵੀ ਹੈ, ਲੇਕਿਨ ਜਿਹੜਾ ਮੇਰਾ ਖਿਆਲ ਹੈ ਕਿ ਜਿਹੜਾ ਸਿੱਧਾ ਮਤਲਬ ਹੈ ਨਾ, ਜਿਹੜਾ ਸਿੱਧਾ ਮਤਲਬ ਹੈ ਕਿ ਜੇ ਮੈਂ ਵਾਕਿਆ ਹੀ ਆਪਣੇ ਦੋਸਤਾਂ ਦੇ ਉੱਤੇ ਕੁਰਬਾਨ ਹੁੰਦਾ ਤੇ ਫਿਰ ਮੇਰੀ ਹਾਲਤ ਉਹ ਹੋਣੀ ਸੀ ਜਿਵੇਂ
ਦਿਲ ਜਿਹੜਾ ਹੈ ਉਹ ਮਜੀਠ ਵਾਂਗੂ ਲਾਲ ਸੁਰਖ ਰੰਗ ਹੋ ਕੇ ਸੜਦਾ ਹੈ। ਫਿਰ ਉਸ ਤਰ੍ਹਾਂ ਦੀ ਮੇਰੀ ਹਾਲਤ ਹੋਣੀ ਸੀ। ਵਾਹ, ਕਿ ਮੈਂ ਦੋਸਤਾਂ ਵਰਗਾ ਹੀ ਹੋ ਜਾਣਾ ਸੀ। ਜੀ ਜਿਹੜਾ ਇੱਕ ਲਫ਼ਜ਼ ਮਿੱਤਰ ਹੈ ਨਾ ਡਾਕਟਰ ਸਾਹਿਬ ਜੀ, ਉਹਨੂੰ ਜਿੱਦਾਂ ਚਲੋ ਤੁਸੀਂ ਕਹਿ ਲਓ ਕਿ ਹਾਇਰ ਬੀਇੰਗ ਜਾਂ ਉਹਦੇ ਲਈ ਵੀ ਯੂਜ਼ ਕੀਤਾ ਗਿਆ, ਰੱਬ ਲਈ ਵੀ ਯੂਜ਼ ਕੀਤਾ ਗਿਆ, ਹਾਇਰ ਜਿਹੜੀ ਹੈਗੀ ਹੈ ਉਹਦੇ ਲਈ ਵੀ ਮਿੱਤਰ ਯੂਜ਼ ਕੀਤਾ ਗਿਆ। ਇਹ ਮੈਨੂੰ ਨਹੀਂ ਸਮਝ ਆਉਂਦੀ ਕਿ ਤੁਸੀਂ ਉੱਪਰੋਂ ਕਿੱਥੋਂ ਲੈ ਆਉਂਦੇ ਹੋ। ਨਹੀਂ ਜੋ ਵੀ ਹੁਣ ਜਿਹੜੀ ਜੋ ਵੀ ਜੇ ਤੁਸੀਂ ਆ ਜਿਹੜੀ ਮਤਲਬ ਇਹ ਹੈ ਕਿ ਟੈਕਸਟ ਦੇ ਵਿੱਚ ਤੇ ਇਹ ਕੋਈ ਇਸ਼ਾਰਾ ਨਹੀਂ ਹੈਗਾ। ਇਹ ਜਿਹੜੀ ਅਸੀਂ ਇੱਕ ਪ੍ਰੀ ਕਨਸੀਵਡ ਕਿ ਕਿਉਂਕਿ ਅਸੀਂ ਇੱਕ ਸੂਫੀ ਦਾ ਕਲਾਮ ਪੜ੍ਹ ਰਹੇ ਹਾਂ ਤੇ ਗੱਲ ਉੱਤੇ ਵਾਲੇ ਦੀ ਹੋ ਰਹੀ ਹੋਏਗੀ। ਉੱਤੇ ਕੌਣ ਹੈ ਥੱਲੇ ਕੌਣ ਹੈ ਸਾਨੂੰ ਕੀ ਪਤਾ ਹੈਗਾ। ਅਸੀਂ ਤੇ ਟੈਕਸਟ ਜਿਹੜੀ ਹੈ ਉਹਨੂੰ ਉਹਦੇ ਕੰਟੈਕਸਟ ਵਿੱਚ ਵੇਖੀਏ। ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਏੜੀਆਂ, ਜੇ ਮੈਂ ਮਿੱਤਰਾਂ ਆਉਣ ਵਾਲੇ ਮਿੱਤਰਾਂ ਦੇ ਕੁਰਬਾਨ ਹੁੰਦਾ ਤੇ ਵਾਕਈ ਕੁਰਬਾਨ ਹੁੰਦਾ ਤੇ ਫਿਰ ਮੇਰੀ ਹਾਲਤ ਉਂਝੀ ਹੋਣੀ ਸੀ ਜਿਵੇਂ ਦਿਲ ਜਿਹੜਾ ਹੈ ਉਹ ਮਜੀਠ ਲਾਲ ਰੰਗ ਦਾ ਹੋ ਕੇ ਸੜਦਾ ਹੈ। ਸੋ ਮਿੱਤਰ ਕੌਣ ਨੇ? ਤੁਹਾਡੇ ਲਾਈਕ ਮਾਈਂਡਡ ਪੀਪਲ ਨੇ ਇਹ ਮਿੱਤਰ? ਫਿਰ ਕੌਣ ਨੇ? who are these are like minded people or they are just friends? ਤੇ ਕੌਣ ਨੇ ਮਿੱਤਰ ਜਿਨ੍ਹਾਂ ਦੇ ਪਿੱਛੇ ਤੁਸੀਂ ਇੰਨਾ ਮਤਲਬ ਉਹਨੇ ਦੋੜਾ ਲਿਖਿਆ? ਮਤਲਬ it has to be just more than friends ਆ ਗਏ ਜੀ ਘਰ, ਚਲੋ ਮੈਂ ਉਹਨਾਂ ਤੇ ਆਪਣੇ ਆਪ ਨੂੰ ਵਾਰਤਾ। ਸੋ it has to be something bigger than that ਕਿ ਵੀ ਚਲੋ ਤੁਹਾਡੇ ਲਾਈਕ ਮਾਈਂਡਡ ਪੀਪਲ ਨੇ, ਜਿਹੜੇ ਤੁਹਾਡੀ ਆਪਣੀ ਸੋਚ ਰੱਖਣ ਵਾਲੇ ਲੋਕ ਨੇ, ਤੁਸੀਂ ਉਹਨਾਂ ਤੇ ਆਪਣੇ ਆਪ ਨੂੰ ਵਾਰਿਆ। ਕਿਹਦੇ ਤੇ ਵਾਰਿਆ? ਕੌਣ ਨੇ ਫਰੈਂਡਸ? ਫਰੈਂਡਸ ਨੇ, ਮਿੱਤਰ ਨੇ। just run of the mill everyday friends। ਮਤਲਬ ਇਹ ਹੈ ਕਿ ਜਿਹੜੇ ਮਿੱਤਰ ਨੇ, ਮਿੱਤਰ ਉਹੀ ਹੈ, ਜਾਂ ਇਹ ਕਹਿ ਲਓ, ਇਹਨੂੰ ਉਲਟਾ ਦਿਓ ਕਿ ਮਿੱਤਰ ਉਹੀ ਹੈ ਜਾਂ ਮਿੱਤਰ ਦੀ ਪਛਾਣ ਇਹੋ ਹੀ ਹੈ ਕਿ ਉਹਦੇ ਆਉਣ ਤੇ ਤੁਸੀਂ ਕੁਰਬਾਨ ਹੋ ਜਾਓ। But is this on a dunyavi level then? Like just everyday life? Those friends? like minded people ਨੂੰ ਅਸੀਂ ਸੋਚ ਸਕਦੇ ਹਾਂ, like we are our friends because we have this interest। so like minded people ਤੇ ਕੁਰਬਾਨ ਤੁਸੀਂ ਹੋ ਸਕਦੇ ਹੋ, ਪਰ ਆਮ ਤੁਹਾਡੇ ਘਰ ਕੋਈ ਵੀ ਦੋਸਤ ਏਦਾਂ ਹੀ ਆ ਗਿਆ ਤੇ ਉਹਦੇ ਤੇ ਥੋੜੀ ਕੁਰਬਾਨ ਹੋਈ ਜਾਣਾ। ਮੇਰੇ ਖਿਆਲ ਤੇ ਤੁਸੀਂ ਗੱਲ ਹੋ ਰਹੀ ਜਿਹੜੀ ਸ਼ਾਹ ਹੁਸੈਨ ਕਰਦੇ ਨੇ ਕਿ ਸ਼ੋ ਸਾਈਂ ਮਿੱਤਰ ਪਿਆਰਾ, ਉਹ ਵਾਰਿਸ, ਉਹ ਮੇਰੇ ਖਿਆਲ ਚ ਰਾਂਝੇ ਵਾਸਤੇ ਹੀਰ ਵੀ ਹੋ ਸਕਦੀ ਹੈ, ਬੁੱਲੇ ਸ਼ਾਹ ਤੇ ਸ਼ਾਹ ਨਾਇਕ ਵੀ ਹੋ ਸਕਦਾ ਹੈ। ਕੋਈ ਤੁਹਾਡਾ ਗੁਰੂ, ਟੀਚਰ, ਪਿਆਰਾ, ਮਿੱਤਰ, ਦੋਸਤ, ਸਾਈਂ, ਪੀਰ, ਜਿਹਨੂੰ ਤੁਸੀਂ ਜਿਹੜਾ ਤੁਹਾਡੇ ਬਹੁਤ, ਜਿਹਨੂੰ ਵੇਖ ਕੇ ਤੁਸੀਂ ਖੁਸ਼ ਹੋਵੋ ਔਰ ਮਿਲ ਕੇ ਤੁਸੀਂ ਖੁਸ਼ ਹੋਵੋ। ਹਰ ਬੰਦੇ ਮਿਲ ਕੇ ਤੁਸੀਂ ਖੁਸ਼ ਨਹੀਂ ਨਾ ਹੁੰਦੇ। ਉਹੀ ਜਿੱਦਾਂ ਮਿੱਤਰ ਪਿਆਰੇ ਨੂੰ, ਹਾਂਜੀ ਮਿੱਤਰ ਪਿਆਰੇ ਨੂੰ, ਬਸ ਉਹ ਮਿੱਤਰ ਮੇਰੇ ਖਿਆਲ ਦੇ ਜਿਵੇਂ ਮੇਰੇ ਦੇ ਸਭ ਤੋਂ ਅੱਛੀ ਮਿਸਾਲ ਆ ਰਹੀ ਹੈ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਦੀ। ਸ਼ਾਹ ਨਾਇਕ ਕਾਦਰੀ ਉਹਨਾਂ ਦੇ ਮਿੱਤਰ ਸਨ, ਜਿਨ੍ਹਾਂ ਨੂੰ ਵੇਖ ਕੇ ਕਹਿੰਦੇ ਸਨ, ਜਿਵੇਂ ਕਿ ਮਿੱਥ ਬਣਿਆ ਸੀ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਜਾਂ ਜਿਵੇਂ ਸ਼ਾਹ ਹੁਸੈਨ ਸਨ ਕਿ ਮਾਦੁਲਾ। ਇਹ ਜਿਹੜਾ ਨਾ ਇਹ ਜਿਹੜਾ ਨਾ ਇਹ ਜਿਹੜੀ ਲਾਈਨ ਹੈ ਨਾ, ਇਹ ਉਸ ਲਾਈਨ ਦੇ ਜ਼ਿਆਦਾ ਕਰੀਬ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਬਿਲਕੁਲ ਉਹੀ ਹਾਲ ਮੁਰੀਦਾਂ ਦਾ ਕਹਿਣਾ। ਪਰ ਉਹ ਫਿਰ ਉੱਥੇ ਤੇ ਉਹਨਾਂ ਨੇ ਮਿੱਤਰ ਜਿਹੜਾ ਉਹਨੂੰ ਮੰਨਿਆ ਨਾ, ਜਿਹੜਾ ਵੀ ਕੋਈ ਉਹਨਾਂ ਦਾ ਮਤਲਬ ਇਹ ਹੈ ਕਿ ਉਹ ਮਿੱਤਰ ਵੀ ਹੈ, ਇਹ ਨਹੀਂ ਹੈ ਕਿ ਉਹ ਬਾਸ ਹੈ ਕੋਈ ਨਾ, ਉਹ ਕੋਈ ਮਾਲਕ ਹੈ। ਠੀਕ ਹੈ, ਬਿਲਕੁਲ ਮੈਂ ਵੀ ਗੱਲ ਕਰ ਲਾਂ। ਮਿੱਤਰ ਹੀ ਹੈ।
ਜੀ ਕਰ ਲੋ। ਮੈਨੂੰ ਲੱਗਦਾ ਜੇ ਮੈਂ ਹੁੰਦਾ ਵਾਰਿਆ ਮਿੱਥਾਂ ਜਿਹੜੀਆਂ ਕਿਤੇ ਉਹ ਜਿਹੜੀਆਂ ਰਾਹ ਦੀਆਂ ਜਦੋਂ ਬੰਦਾ ਮੰਜ਼ਿਲ ਵੱਲ ਏੜੀਆਂ ਜਾ ਰਿਹਾ, ਨਹੀਂ ਏੜੀਆਂ ਨਹੀਂ, ਆਈੜੀਆਂ ਆਈੜੀਆਂ ਇਹ ਉਹ ਚੀਜ਼ਾਂ ਤੇ ਨਹੀਂ, ਜਦੋਂ ਬੰਦਾ ਰਸਤੇ 'ਚ ਜਾ ਰਿਹਾ ਹੁੰਦਾ ਹੈ ਤੇ ਰਾਹ 'ਚ ਜਿਹੜੀਆਂ ਚੀਜ਼ਾਂ ਲੱਭਦੀਆਂ ਨੇ ਡਿਸਟਰੈਕਟ ਕਰਨ ਵਾਸਤੇ, ਤੇ ਕਹਿੰਦਾ ਕਿ ਇਹ ਜਦੋਂ ਮੈਂ ਅਗਰ ਇਹਨਾਂ ਦੇ ਵਾਰਿਆ ਜਾਂਦਾ ਤੇ ਮੇਰਾ ਫਿਰ ਇੰਜ ਜਲਣਾ ਸੀ ਜਿਸ ਤਰ੍ਹਾਂ ਮਜੇਠ ਤੇ ਉਹ ਜਿਸ ਤਰ੍ਹਾਂ ਉਹਦਾ ਸ਼ੋਲਾ ਜਲਦਾ ਹੈ ਨਾ। ਤੇ ਇਹ ਜਿਹੜੀਆਂ ਰਾਹ ਦੀਆਂ ਚੀਜ਼ਾਂ ਨੇ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਦੁਨੀਆਦਾਰੀ ਹੈ, ਇਹ ਦੁਨੀਆ ਜ਼ਨ ਹੈਜ਼ ਪਲੀਤੀ ਧੋਤਿਆਂ ਪਾਕ ਨਾ ਤੀਵੇ, ਇਹ ਦੁਨੀਆਦਾਰੀ ਜਿਹੜੀ ਹੈ ਨਾ, ਦੁਨੀਆਦਾਰੀ ਦੀਆਂ ਜਿਹੜੀਆਂ ਅਟਰੈਕਸ਼ਨਸ ਨੇ ਨਾ, ਉਹ ਮੈਂ ਜੇ ਉਹਨਾਂ ਦੇ ਵਾਰਿਆ ਜਾਂਦਾ ਤੇ ਫਿਰ ਮੇਰਾ ਦਿਲ ਇਸ ਤਰ੍ਹਾਂ ਜਲਣਾ ਸੀ ਜਿਸ ਤਰ੍ਹਾਂ ਉਹ ਅੰਗਾਰੇ ਤੇ ਜਲਦਾ ਹੈ ਜੋ ਵੀ ਮਜੇਠ। ਤੁਸੀਂ ਤਾਂ ਪਤਾ ਨਹੀਂ ਕਿੱਧਰ ਲੈ ਗਏ ਉਹਨੂੰ ਕੱਢ ਕੇ। ਡਾਕਟਰ ਸਾਹਿਬ ਜਦੋਂ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਏੜੀਆਂ, ਇਹਨੂੰ ਕਿੱਥੇ ਲੈ ਗਏ ਹੋ ਤੁਸੀਂ? ਮਤਲਬ ਇਹ ਹੈ ਕਿ ਗੱਲ ਸਿੱਧੀ ਹੈਗੀ ਹੈ ਕਿ ਜੇ ਮੈਂ ਮਿੱਤਰਾਂ ਦੇ, ਆਪਣੇ ਅਸਲੀ ਮਿੱਤਰਾਂ ਦੇ ਆਉਣ ਦੇ ਉੱਤੇ ਵਾਕਿਆ ਹੀ ਕੁਰਬਾਨ ਹੁੰਦਾ ਤੇ ਉਹਦੀ ਨਿਸ਼ਾਨੀ ਇਹ ਉਸ ਤਰ੍ਹਾਂ ਦੀ ਹੋਣੀ ਸੀ ਜਿਵੇਂ ਅੱਗ ਤੇ ਮਜੀਠ ਦਾ ਸੜਦਾ ਹੈ ਜੀ। ਇੱਕ ਹੋਰ ਪੜ੍ਹ ਲਓ। ਹਾਂਜੀ ਹਾਂਜੀ, ਮੈਂ ਪੜ੍ਹਾਂ ਅਗਲਾ ਜੀ। ਜੀ ਜੀ ਫਰੀਦਾ ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪਟ। ਮੈਂ ਪੜ੍ਹ ਦਿੰਦੀ ਹਾਂ ਜੀ। ਜੀ ਫਰੀਦਾ ਪੜ੍ਹੋ। ਫਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਦਾ ਲੋੜੇ ਪਟ। ਅੱਗੇ ਪੜ੍ਹੋ ਜੀ। ਮੈਂ ਪੜ੍ਹ ਦੇਣਾ ਜੀ। ਨੰਬਰ 23 ਲੋੜੇ ਦਾਖ ਬਜੋੜੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਦਾ ਲੋੜੇ ਪੱਟ। ਜੀ ਮੈਂ ਪੜ੍ਹਨੀ ਆ ਸ਼ਲੋਕ 23 ਲੋੜੇ ਧਾਕ ਬਿਜੋੜੀਆ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਦਿਆ ਲੋੜੇ ਪੱਟ। ਕੋਈ ਰਹਿ ਤੇ ਨਹੀਂ ਗਿਆ? Oh, sorry. pardon. Oh, sorry, go on. Go ahead. ਲੋੜੇ ਦਾਖ ਬਜੋੜੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਦਾ ਲੋੜੇ ਪੱਟ। ਲੋੜੇ ਦਾਖ ਬਿਜੋੜੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਦਾ ਲੋੜੇ ਪੱਟ। ਮਤਲਬ ਇਹ ਹੈ ਕਿ ਲੋੜੇ ਦਾਖ ਬਜੋੜੀਆਂ, ਬਜੋੜ ਦੇ ਜਿਹੜੇ ਅੰਗੂਰ ਨੇ, ਦਾਖਾਂ ਨੇ, ਉਹ ਲੱਭ ਰਿਹਾ ਹੈ ਤੇ ਕਰ ਕੀ ਰਿਹਾ ਕਿ ਕਿੱਕਰ ਬੀਜ ਰਿਹਾ ਤੇ ਕਿੱਕਰਾਂ ਦੇ ਉੱਤੇ ਤੇ ਦਾਖਾਂ ਨਹੀਂ ਨਾ ਹੋਣੀਆਂ। ਮਤਲਬ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਕਿ ਉਹਦੇ ਬਿਲਕੁਲ ਹੀ ਉਲਟ ਹੈ। ਲੋੜੇ ਦਾਖ ਬਜੋੜੀਆਂ, ਬਜੋੜ ਦੇ ਜਿਹੜੀ ਅੰਗੂਰ ਜਾਂ ਦਾਖਾਂ ਨੇ ਉਹ ਬਹੁਤ ਮਸ਼ਹੂਰ ਨੇ। ਲੱਭ ਖਾਣਾ ਤੇ ਉਹ ਚਾਹੁੰਦਾ ਹੈ ਤੇ ਉਹਨਾਂ ਨੂੰ ਖਾਣ ਲਈ ਜਿਹੜਾ ਬੀਜ ਰਿਹਾ ਉਹ ਕਿੱਕਰ ਰਿਹਾ ਹੈ। Oh my God.
ਤੇ ਪਾਉਣਾ ਚਾਹੁੰਦਾ ਹੈ ਰੇਸ਼ਮ। ਪੱਟ ਦਾ ਮਤਲਬ ਹੈ ਰੇਸ਼ਮ। ਪਾਉਣਾ ਚਾਹੁੰਦਾ ਹੈ ਰੇਸ਼ਮ, ਤੇ ਜਿਹੜਾ ਕੱਤ ਰਿਹਾ ਹੈ ਉੱਨ ਕੱਤ ਰਿਹਾ ਹੈ। ਹੁਣ ਤੁਸੀਂ ਰੇਸ਼ਮ ਜਿਹੜਾ ਉਹਦੀ ਨਰਮੀ ਦੇਖੋ, ਤੇ ਜਿਹੜਾ ਆਪਣਾ ਉਹਨ ਉੱਨ ਉਹਦੀ ਸਖਤੀ ਦੇਖੋ, ਜਾਂ ਉਹਦੀ ਚੋਭ ਦੇਖੋ, ਤੇ ਉਹ ਬਿਲਕੁਲ ਹੀ ਉਲਟ ਹੈ। ਕਿ ਜੋ ਮਤਲਬ ਇਹ ਹੋਇਆ ਕਿ ਜੋ ਕੋਈ ਕਰਮ ਬੰਦਾ ਜਿਹੜਾ ਹੈ ਉਹ ਲੱਭਣਾ ਚਾਹੁੰਦਾ ਜਾਂ ਕਰਨਾ ਚਾਹੁੰਦਾ ਹੈ, ਅਮਲ ਦੇ ਵਿੱਚ ਬਿਲਕੁਲ ਹੀ ਉਹਦੇ ਉਲਟ ਕਰ ਰਿਹਾ ਹੁੰਦਾ ਹੈ। ਐਕਸ਼ਨ ਦੇ ਵਿੱਚ ਬਿਲਕੁਲ ਹੀ ਉਹਦੇ ਉਲਟ ਕਰ ਰਿਹਾ ਹੁੰਦਾ ਹੈ। ਮਤਲਬ ਖੁਸ਼ ਹੋਣਾ ਚਾਹੁੰਦਾ ਹੈ, ਤੇ ਖੁਸ਼ ਹੋਣ ਲਈ ਐਸੇ ਕੰਮ ਕਰੇਗਾ ਜਿਨ੍ਹਾਂ ਨਾਲ ਦੁਖੀ ਹੋਇਆ ਜਾ ਸਕਦਾ ਹੈ। ਜ਼ਬਰਦਸਤ। ਲੋੜੇ ਦਾਗ ਬਜੋੜੀਆਂ, ਵਾਹ। ਹਾਂ ਕਿੱਕਰ ਬੀਜੇ ਜੱਟ, ਹਾਂ ਕਿ ਬੀਜ ਤੇ ਕਿੱਕਰ ਰਿਹਾ, ਪਰ ਖਾਹਿਸ਼ ਉਹਦੀ ਹੈ ਕਿ ਇਹਦੇ ਚੋਂ ਅੰਗੂਰ ਉੱਗੇ। ਹਾਂ, ਉਮੀਦ ਇਹ ਹੈ ਕਿ ਇਹਨਾਂ ਚੋਂ ਅੰਗੂਰ ਉੱਗਣਗੇ। ਵਾਹ 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 ਵਾਹ। ਹਰ ਫਿਕਰ ਦਾ ਤੇ ਹਰ ਲਾਇਨ ਦਾ ਇੱਕੋ ਹੀ ਮਤਲਬ ਹੈ, ਸਟ੍ਰੈਸ ਇੱਕੋ ਹੀ ਹੈ ਕਿ ਹਾਂ ਜਾਣਾ ਮਸ਼ਰਿਕ ਹੈ ਤੇ ਜਾ ਮਗਰਿਬ ਵੱਲ ਰਿਹਾ। ਹਾਂ, ਮਤਲਬ ਅਸੀਂ ਸਾਰੇ डॉक्टर साहब यानी इसना मतलब एक ये भी हो ही सकता ना कि इंसान की ख्वाहिश नहीं थी कोई कोई इंसान ख्वाहिश थे हर चीज नहीं करना, उसकी कोई सीमा नहीं, उसकी कोई लिमिट भी नहीं, कोई हद ही नहीं। वो मंगना दाख बिजोड़ियां ते वो पट मंगना, पर अमल उसना इतना छोटा आया कि वो चीज हासिल नहीं हुई सकती। अमल छोटा नहीं है, अमल उल्ट है। हाँ जी ਡਾਕਟਰ ਸਾਹਿਬ, ਮੈਂ ਸੈਲਫ ਡਿਲੂਜਨ ਦੀ ਗੱਲ ਕਰਦੇ ਪਏ ਨੇ ਕਿ ਸੈਲਫ ਡਿਲੂਜਨ ਹੈ ਕਿ ਤੁਸੀਂ ਜਾਣਦੇ ਹੋਇਆ ਕਿ ਬਈ ਜੋ ਮੈਂ ਕੰਮ ਕਰ ਰਿਹਾ ਦਾ ਰਿਜ਼ਲਟ ਉਹ ਨਹੀਂ ਨਿਕਲਣਾ, ਲੇਕਿਨ ਤੁਸੀਂ ਮਕੈਨੀਕਲੀ ਡਿਲੂਸਿਵਨੈਸ ਦੇ ਵਿੱਚ ਉਹ ਕੰਮ ਕਰੀ ਜਾ ਰਹੇ ਹੋ। मतलब मैं ये डॉक्टर है कि असल गल ते जी बोलो। नहीं डॉक्टर साहब करो गल तुसी। मतलब ये है कि लोड़े दाख बजोड़ियां ਕਿੱਕਰ ਬੀਜੇ ਜੱਟ, ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ੀ ਹਾਸਲ ਕਰਨਾ ਚਾਹੁੰਦੇ ਹਾਂ, ਤੇ ਜਿਹਦੇ ਲਈ ਅਸੀਂ ਹੱਥ ਪੈਰ ਮਾਰਨੇ ਆ, ਮਤਲਬ ਸਾਡਾ ਮਕਸਦ ਤੇ ਖੁਸ਼ੀ ਹਾਸਲ ਕਰਨਾ ਹੁੰਦਾ ਹੈ, ਪਰ ਜੋ ਅਸੀਂ ਕੰਮ ਕਰ ਰਹੇ ਹੁੰਦੇ ਆ ਉਹ ਸਾਰੇ ਦੁਖੀ ਕਰਨ ਵਾਲੇ ਹੁੰਦੇ ਨੇ। ਇਹ ਮਤਲਬ ਹੈ ਇਹਦਾ। ਬਿਲਕੁਲ ਠੀਕ ਹੈ। अच्छा डॉक्टर साहब एक सवाल पूछना सी कि पट ਜਿਹੜਾ ਇਹ ਰੇਸ਼ਮ ਹੈ, ਲੇਕਿਨ ਜਿਹੜੀ ਬੰਗਲਾਦੇਸ਼ ਚ ਪਟਸਨ ਹੁੰਦੀ ਹੈ ਉਹ ਕੋਈ ਡਿਫਰੈਂਟ ਚੀਜ਼ ਹੁੰਦੀ ਹੈ? ਮੇਰਾ ਖਿਆਲ ਹੈ ਉਹ पटसन सी ਸਾਣੀ ਜਿਹੜੀ डॉक्टर ਹੈ ਨਾ, ਤੁਹਾਨੂੰ ਸਣ ਦਾ ਪਤਾ ਕੀ ਹੁੰਦਾ? हाँ जी पटसन। ਨਹੀਂ ਸਣ ਸਾਨੂੰ ਪਤਾ ਹੈ ਡਾਕਟਰ ਸਾਹਿਬ, ਉਹ ਜਿਹੜਾ ਸੇਬੇ ਵੱਟਦੇ ਨੇ ਉਹਦੇ ਮੰਜੀਆਂ ਬੁਣਦੇ ਨੇ ਜਿਹਦੇ ਨਾਲ। ਬਸ, ਤੇ ਜਿਹੜੀ ਰੇਸ਼ਮ ਵਗਰੀ ਹੋਵੇ ਉਹ ਪਟਸਨ ਹੈ। ਅੱਛਾ ਠੀਕ। ਜਿਹੜੀ ਰੇਸ਼ਮ ਵਗਰੀ ਸਣ ਹੋਵੇ ਉਹ ਪਟਸਨ ਹੈ। ਵਾਹ 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 ਡਾਕਟਰ ਸਾਹਿਬ ਮਿਹਰਬਾਨੀ। ਇਹ ਹੈ ਕਿ ਆਪਣੇ ਹਾਲ 'ਚ ਖੁਸ਼ ਰਹੋ, ਇਨ ਦਾ ਸੈਂਸ ਕਿ ਵੀ ਇਹ ਤੁਹਾਡੇ ਕਰਮਾਂ ਨੇ, ਤੁਸੀਂ ਜੋ ਕਰਮਾਂ ਦੇ ਨਾਲ ਕਰਨਾ ਆ ਜਾਂ ਜੋ ਮਿਹਨਤ ਕਰਨੀ ਤੁਹਾਨੂੰ ਉਹੀ ਲੱਭਣਾ। ਬਿਲਕੁਲ ਬਿਲਕੁਲ ਬਿਲਕੁਲ। ਇਹਦੇ ਨਾਲ ਥੋੜਾ ਜਿਹਾ ਡਾਕਟਰ ਸਾਹਿਬ ਇਹ ਵੀ ਜੇ ਦੇਖੀਏ, ਇੱਕ ਤਾਂ ਕਿੱਥੇ ਕਿੱਕਰਾਂ ਤੇ ਕਿੱਥੇ ਬਜੌਰੀਆਂ ਤੇ ਕਿੱਥੇ
ਉੱਨ ਤੇ ਕਿੱਥੇ ਰੇਸ਼ਮ ਹੁੰਦਾ। ਇਹ ਜਿਓਗ੍ਰਾਫੀਕਲ ਜਾਂ ਡੈਮੋਗ੍ਰਾਫਿਕ ਜਿਹੜੀਆਂ ਵੇਰੀਏਸ਼ਨਸ ਨੇ ਉਹ ਬੜੀਆਂ ਮਤਲਬ ਕਿ ਤੁਸੀਂ ਰਹਿ ਕਿੱਥੇ ਰਹੇ ਹੋ, ਤਾਂ ਵਿਸ਼ ਕਿਸੇ ਹੋਰ ਜਗ੍ਹਾ ਦੀ ਕਰ ਰਹੇ ਹੋ, ਜਾਂ ਆਪਣੇ ਜ਼ਮੀਨ ਤੇ ਰਹਿ ਕੇ ਜਾਂ ਆਸਮਾਨ ਦੀ ਤੁਸੀਂ ਵਿਸ਼ ਕਰ ਰਹੇ ਹੋ। ਜਿਓਗ੍ਰਾਫੀਕਲ ਇੱਥੇ ਕਿਉਂਕਿ ਜਿੱਥੇ ਭੇਡਾਂ ਬੱਕਰੀਆਂ ਹੁੰਦੀਆਂ ਨੇ ਸਾਰੀਆਂ ਉੱਨ, ਉੱਥੇ ਰੇਸ਼ਮ ਤਾਂ ਬਹੁਤ ਘੱਟ ਹੁੰਦਾ, ਜਾਂ ਫਿਰ ਜਿੱਥੇ ਕਿੱਕਰਾਂ ਹੁੰਦੀਆਂ ਤੇ ਉੱਥੇ ਫਿਰ ਡਾਕਾਂ ਤੇ ਬਜੌਰੀਆਂ ਨਹੀਂ ਹੁੰਦੀਆਂ। ਇਹਦੇ ਬਾਰੇ ਵੀ ਗੱਲ ਕਰੋ ਥੋੜੀ ਜਿਹੀ। ਹਾਂ, ਮਤਲਬ ਇਹ ਹੈ ਕਿ ਗੱਲ ਤਾਂ ਤੁਸੀਂ ਕਰ ਹੀ ਦਿੱਤੀ ਹੈ ਕਿ ਬਈ ਜਿੱਥੇ ਆਪਣਾ ਲੱਖ ਬਜੋੜੀਆਂ ਜਿੱਥੇ ਬੀਜੀਆਂ ਜਾਂਦੀਆਂ ਨੇ ਉਹ ਇਲਾਕੇ ਨਹੀਂ ਹੁੰਦੇ ਜਿਹੜੇ ਕਿੱਕਰਾਂ ਦੇ ਹੁੰਦੇ ਨੇ। ਹਾਂਜੀ, ਇਹ ਡਾਕਟਰ ਸਾਹਿਬ ਜਿਹੜੇ ਕੰਟਰਡਿਕਸ਼ਨਸ ਹੁੰਦੇ ਨੇ ਸਾਡੇ ਗੱਲਾਂ ਕਰਨ ਦੇ ਵਿੱਚ ਤੇ ਰਿਜ਼ਲਟ ਲੈਣ ਦੇ ਵਿੱਚ, ਇਹਦੇ ਉਧਰ ਵੀ ਇਸ਼ਾਰਾ ਹੈਗਾ ਨਾ ਕਿ ਕੰਟਰਡਿਕਸ਼ਨ ਜਿਹੜੇ ਇਨਸਾਨ ਦੇ ਅੰਦਰ ਹੁੰਦੇ ਨੇ ਕਿ ਡਿਜ਼ਾਇਰ ਕਰੀ ਜਾਣੀ। ਮਤਲਬ ਇਹ ਹੈ ਕਿ ਇੱਕ ਚੀਜ਼ ਦਾ ਤੁਹਾਡੇ ਵਿੱਚ ਪੋਟੈਂਸ਼ੀਅਲ ਹੀ ਨਹੀਂ ਹੈਗਾ ਜੀ, ਤੇ ਤੁਸੀਂ ਫੇਰ ਵੀ ਉਹਨੂੰ ਉਹਦੇ ਪਿੱਛੇ ਨੱਸ ਰਹੇ ਹੋ। ਮਿਸਾਲ ਦੇ ਤੌਰ ਤੇ ਮੈਂ ਆਪਣਾ ਕਲਾਸੀਕਲ ਗਵਈਆ ਨਹੀਂ ਬਣ ਸਕਦਾ, ਕਮ ਸੇ ਕਮ ਐਸ ਉਮਰ ਚ। ਸਹੀ। ਪਰ ਇਹ ਹੈ ਕਿ ਦਿਲ ਤੇ ਮੇਰਾ ਵੀ ਕਰਦਾ ਨਾ ਕਿ ਮੈਂ ਬਣ ਜਾਵਾਂ। ਸੀਰੀਅਸਲੀ ਮਤਲਬ ਕਿ know your limitations and be glad in those limitations. ਬਿਲਕੁਲ ਦੂਜਿਆਂ ਨੂੰ ਵੇਖ ਕੇ ਆਪਣੀ ਜ਼ਿੰਦਗੀ ਖਰਾਬ ਕਰਨ ਦਾ ਕੋਈ ਆਈਡੀਆ ਨਹੀਂ। ਹਾਂਜੀ। ਰਿਅਲਿਜ਼ਮ ਦੀ ਗੱਲ ਹੋ ਰਹੀ ਹੈ ਇੱਥੇ। ਇੱਕ ਹੋਰ ਪੜ੍ਹ ਲਓ। ਥੈਂਕ ਯੂ ਡਾਕਟਰ ਸਾਹਿਬ ਜੀ। ਹੈ ਨਹੀਂ, ਹੋਲਡ ਔਨ, ਲੈਟ ਮੀ ਸੀ ਇਫ ਆਈ ਹੈਵ ਇਟ ਇਵਨ। ਨੰਬਰ 24 ਤੇ 24 ਹੁਣ ਇੱਕ ਦੇ ਨਾਲ ਨਹੀਂ ਚੱਲਣੇ, ਦੋਵੇਂ ਇਕੱਠੇ ਕਰਨੇ ਪੈਣੇ ਆ। ਦੋ ਇਕੱਠੇ ਕਰਨੇ ਪੈਣੇ ਡਾਕਟਰ ਸਾਹਿਬ ਜੀ, ਇਹ ਨਹੀਂ ਇੰਟਰਕਨੈਕਟਡ ਹੈ, ਬੜੇ ਮਜ਼ੇਦਾਰ। ਹਾਂ, ਇਹ ਮੈਂ ਕਿਹਾ ਅਗਲੀ ਵਾਰ ਲਈ ਰੱਖੀ ਹੈ। ਅਗਲੀ ਵਾਰ ਕਰੋ ਇਹ- ਡਾਕਟਰ ਸਾਹਿਬ। ਮੈਂ ਇਹ ਵੈਸੇ ਵੀਡੀਓ ਬੰਦ ਹੋਏਗੀ ਤੇ ਮੈਂ ਪਿੱਛੇ ਇਤਨਾ ਚਿਰ ਮੈਂ ਗੁਜ਼ਾਰਿਆ, ਮੈਂ 2-3 ਬੜੀ ਮਜ਼ੇਦਾਰ ਨਜ਼ਮਾਂ ਕਹੀਆਂ, ਮੈਂ ਸੁਣਾਣਾ ਚਾਹਨੀ ਹਾਂ। रिकॉर्डिंग बंद करना है फिर। वाह वाह वाह, क्या बात है ईश्वर जी। ਠੀਕ ਹੈ ਡਾਕਟਰ ਸਾਹਿਬ, ਹਾਂਜੀ, ਮੈਂ ਚਲੋ ਰਿਕਾਰਡਿੰਗ ਜੀ। ਸਟਾਪ ਕਰ ਰਿਹਾ। ਥੈਂਕ ਯੂ ਵੈਰੀ ਮਚ। ਨੈਕਸਟ ਟਾਈਮ ਅਸੀਂ 24 ਤੇ 25 ਤੋਂ ਸ਼ੁਰੂ ਕਰਾਂਗੇ। ਓਕੇ। ਓਕੇ ਜੀ, ਮੈਂ ਸਟਾਪ ਕਰ ਰਿਹਾ ਰਿਕਾਰਡਿੰਗ।